ਪਿਛਲੀ ਵਾਰ ਜਦੋਂ ਦੁਸ਼ਟ ਨੂੰ ਸੋਧਾ ਲਾ ਦਿੱਤਾ ਗਿਆ ਸੀ ਤਾਂ ਦੁਨੀਆ ਜਹਾਨ ਦੇ ਵਿੱਚ ਇੱਕ ਰੰਡੀ ਰੋਣਾ ਪਾਇਆ ਗਿਆ ਸੀ ਕਿ ਉਹਨੂੰ ਮਾਰਿਆ ਕਾਹਤੋਂ ਹੈ, ਉਹਨੂੰ ਜਿਉਂਦਾ ਰੱਖਣਾ ਚਾਹੀਦਾ ਸੀ, ਉਹ ਤੋਂ ਪੂਰੀ ਕਹਾਣੀ ਲੱਭੀ ਜਾਣੀ ਸੀ। ਉਦੋਂ ਵੀ ਅਸੀਂ ਇਹੀ ਗੱਲ ਕਹਿੰਦੇ ਸੀ ਕਿ ਜਿਹੜੇ ਹੁਣ ਤੱਕ ਫੜ ਕੇ ਦਿੱਤੇ ਆ ਸਿਸਟਮ ਨੂੰ, ਉਹਨਾਂ ਦੀ ਕਿੰਨੀ ਕੁ ਕਹਾਣੀ ਲੱਭੀ ਗਈ ਹੈ। ਸੱਚੀ ਗੱਲ ਤਾਂ ਇਹ ਆ ਕਿ ਇਹ ਬੇਅਦਬੀਆਂ ਕਰਨ ਕਰਾਉਣ ਵਿੱਚ ਇੰਡੀਅਨ ਸਿਸਟਮ ਦਾ ਹੱਥ। ਉਹਨਾਂ ਸਾਰਿਆਂ ਨੂੰ ਜਿਨ੍ਹਾਂ ਨੂੰ ਪਿਛਲੀ ਵਾਰ ਦਰਬਾਰ ਸਾਹਿਬ ਦੇ ਵਿੱਚ ਬੇਹੁਰਮਤੀ ਕਰਨ ਆਏ ਧਾੜਵੀ ਦੇ ਸੋਧਾ ਲੱਗ ਜਾਣ ਦੀ ਬੜੀ ਤਕਲੀਫ ਰਹੀ ਹੈ, ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਵੀ ਹੁਣ ਤਾਂ ਬੰਦਾ ਜਿਉਂਦਾ ਫੜਾਤਾ ਤੇ ਕਰੋ ਕੋਈ ਮਿੰਟ ਤਰਲਾ ਆਪਦੇ ਸਿਸਟਮ ਦਾ। ਤੁਹਾਨੂੰ ਬੜਾ ਯਕੀਨ ਹੈ ਸਿਸਟਮ ਦੇ ਵਿੱਚ। ਉਸ ਸ਼ਖਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਚੱਲ ਰਹੀ ਹੈ ਜਿਹਦੇ ਵਿੱਚ ਉਹ ਠੋਕ ਵਜਾ ਕੇ ਕਹਿ ਰਿਹਾ ਕਿ ਚਾਹੇ ਮੈਨੂੰ ਮਾਰ ਦਿਓ ਜੀ, ਮੈਨੂੰ ਕੋਈ ਪਰਵਾਹ ਨਹੀਂ। ਹੁਣ ਇਹ ਧਾੜਵੀ ਕਿਸਮ ਦਾ ਐਕਸ਼ਨ ਕਰਨ ਤੋਂ ਪਹਿਲਾਂ ਬੰਦਾ ਜਦੋਂ ਫੜਿਆ ਜਾਂਦਾ ਫਿਰ ਉਹਦੇ ਕੋਲੇ ਇੱਕ ਤੱਥ, ਇੱਕ ਫਰਕ, ਇੱਕ ਲੌਜਿਕ, ਇੱਕ ਬੇਸ ਬਣ ਜਾਂਦਾ ਕਿ ਜੀ ਮੈਂ ਕੁਝ ਨਹੀਂ ਸੀ ਕਰਨਾ, ਮੈਂ ਤਾਂ ਮੇਰਾ ਐ ਸੀ ਹੋ। ਸੱਚੀ ਗੱਲ ਇਹ ਆ ਕਿ ਕੋਈ ਪਾਪੀ ਜਦੋਂ ਫੜਿਆ ਜਾਵੇ ਪਾਪ ਕਰਨ ਤੋਂ ਇੱਕ ਪਲ ਪਹਿਲਾਂ, ਉਹ ਕਿਉਂ ਮੰਨੂ? ਕੀ ਕੋਈ ਵਿੱਚ ਵਿਚਾਲੇ ਗਿੱਟਮਿਟ ਹੋਈ ਆ ਕਿ ਇੱਕ ਤਾਂ ਗਿਆਨੀ ਰਘਵੀਰ ਸਿੰਘ ਨੇ ਬਾਦਲ ਪਰਿਵਾਰ ਉੱਤੇ ਜਾਂ ਬਾਦਲ ਦਲ ਉੱਤੇ ਅਟੈਕ ਕਰਤਾ, ਤੇ ਦੂਜਾ ਅਟੈਕ ਜਿਹੜਾ ਹੈਗਾ ਕਿ ਤੁਸੀਂ ਤਾਂ ਅੱਜ ਵੀ ਬੇਅਦਬੀਆਂ ਨਹੀਂ ਬਚਾ ਸਕੇ ਆਪਦੇ ਪ੍ਰਬੰਧ ਹੇਠਲੇ ਗੁਰਧਾਮ ਗੁਰਦੁਆਰਾ ਸਾਹਿਬ 'ਚ। ਜਾਂ ਪੰਜਾਬ ਸਰਕਾਰ ਇਸ ਗੱਲੋਂ ਪੁਲਿਸ ਵਾਲੇ ਪਾਸੋਂ ਡਰਦੀ ਹੋਵੇ ਕਿ ਕਿਤੇ ਸਾਡੇ ਖਿਲਾਫ ਨਾ ਗੱਲ ਚੱਲ ਪਵੇ ਕਿ ਤੁਸੀਂ ਇਹ ਬੇਅਦਬੀ ਕਰਵਾਉਣ ਦੇ ਵਿੱਚ ਸਾਜ਼ਿਸ਼ ਦੇ ਵਿੱਚ ਸ਼ਰੀਕ ਹੋ ਕਿਉਂਕਿ ਤੁਸੀਂ ਸ਼੍ਰੋਮਣੀ ਕਮੇਟੀ ਨੂੰ ਟੰਗਣ ਨੂੰ ਫਿਰਦੇ। ਹੁਣ ਇਹ ਗੱਲ ਤਾਂ ਪਹਿਲੇ ਦਿਨ ਤੋਂ ਹੀ ਚੱਲ ਰਹੀ ਆ ਨਾ ਕਿ ਸ਼੍ਰੋਮਣੀ ਕਮੇਟੀ ਜਾਂ ਅਕਾਲ ਤਖਤ ਸਾਹਿਬ ਦੇ ਨਾਲ ਜਾਂ ਬਾਦਲ ਦਲ ਦੇ ਨਾਲ ਭਗਵੰਤ ਮਾਨ ਦੀ ਸਰਕਾਰ ਜਿਹੜੀ ਆ, ਵੈਸੇ ਤਾਂ ਟੱਕਰ ਪਹਿਲੇ ਦਿਨ ਤੋਂ ਹੀ ਆ ਪਰ ਹੁਣ ਤਾਂ ਕੁਝ ਜ਼ਿਆਦਾ ਹੀ ਵਧਿਆ ਹੋਇਆ। ਭਾਰਤ ਮਾਤਾ ਕੋਲ ਇਹੋ ਜਿਹੇ ਕਿੰਨੇ ਹੀ ਧਾੜਵੀ ਜਿਹੜੇ ਲੰਡੂ ਇਹ ਸੋਚਦੇ ਆ ਕਿ ਸ਼ਾਇਦ ਉਹ ਤੋਂ ਕੋਈ ਵੈਸੇ ਹੀ ਗੜਬੜ ਹੋ ਗਈ ਹੋਣੀ, ਉਹ ਪਹਿਲਾਂ ਐ ਦੱਸਣ ਕਿ ਕਦੇ ਕੋਈ ਹੋਇਆ ਧਰਤੀ ਤੇ ਬੰਦਾ ਜਿਹੜਾ ਦਰਬਾਰ ਸਾਹਿਬ ਆਵੇ, ਰਾਤ ਦੇ ਟਾਈਮ ਆਵੇ ਤੇ ਯੂਪੀ ਬਿਹਾਰ ਦਾ ਬੰਦਾ ਹੋਵੇ ਤੇ ਉਹਦੇ ਜੇਬ ਦੇ ਵਿੱਚੋਂ ਇੱਕ ਵੀ ਕੋਈ ਡਾਕੂਮੈਂਟ ਨਾ ਨਿਕਲੇ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। TV84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਸਾਰੇ ਦਰਸ਼ਕਾਂ ਨੂੰ ਮੈਂ ਸਰਜੀਤ ਸਿੰਘ ਘਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਸਾਰਾ ਦਿਨ ਇਹ ਚਰਚਾ ਹੁੰਦੀ ਰਹੀ ਆ ਕਿ ਗਿਆਨੀ ਰਘਵੀਰ ਸਿੰਘ ਨੇ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਦੇ ਸਾਹਮਣੇ, ਜਿਹੜੀ ਬਰਗਾੜੀ ਬਾਈਬਲ ਕਾਂਡ ਤੇ ਜਾਂਚ ਕਰ ਰਹੀ ਹੈ, ਉਹਦੇ ਸਾਹਮਣੇ ਬਿਆਨ ਦਿੱਤੇ ਆ ਤੇ ਅਕਾਲ ਤਖਤ ਸਾਹਿਬ ਦੇ ਉੱਤੇ ਜੋ ਕਾਰਵਾਈ ਹੋਈ ਸੀ 2 ਦਸੰਬਰ ਨੂੰ 2024 ਨੂੰ, ਵੀ ਉਹ ਗਲਤ ਆ ਕਿ ਠੀਕ ਆ। ਪਰ ਇਸ ਚਰਚਾ ਦੌਰਾਨ ਇੱਕ ਖਬਰ ਜਿਹੜੀ ਆ ਉਹ ਕੱਲ ਸਾਰਾ ਦਿਨ ਗਾਇਬ ਰਹੀ। ਰਾਤ ਹਨੇਰੇ ਪਏ ਉਹ ਖਬਰ ਜਦੋਂ ਸਾਹਮਣੇ ਆਈ ਤਾਂ ਬੜੀ ਹੈਰਾਨੀ ਵਾਲੀ ਗੱਲ ਸੀ ਕਿ ਇਹ ਗੱਲ ਸਵੇਰ ਤੋਂ ਕਿਉਂ ਨਹੀਂ ਚਰਚਾ 'ਚ ਆਈ। ਅਸਲ ਵਿੱਚ ਪਰਸੋਂ ਰਾਤ ਨੂੰ ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ ਜਿਹੜਾ ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਜੀ ਦਾ ਯਾਦ 'ਚ ਬਣਿਆ ਹੋਇਆ ਯਾਦਗਾਰ, ਜਿਨ੍ਹਾਂ ਨੇ ਅਬਦਾਲੀ ਨਾਲ ਲੜਦਿਆਂ ਜੂਝਦਿਆਂ ਧਰਮ ਸੀਸ ਬਾਰੇ 30 ਸਿੰਘਾਂ ਸਮੇਤ, ਉਸ ਯਾਦਗਾਰ ਵਿੱਚ ਅਖੰਡ ਪਾਠ ਸਾਹਿਬ ਪ੍ਰਕਾਸ਼ ਸੀਗਾ ਤੇ ਕੋਈ ਉੱਥੇ ਸ਼ਰਾਰਤੀ ਅਨਸਰ ਬਿਲਕੁਲ ਉਸੇ ਤਰਜ਼ ਤੇ ਜਿਵੇਂ ਕਈ ਸਾਲ ਪਹਿਲਾਂ ਦਰਬਾਰ ਸਾਹਿਬ ਦੇ ਵਿੱਚ ਹਰਕਤ ਹੋਈ ਸੀ ਤੇ ਬਾਅਦ ਵਿੱਚ ਉਸ ਦੁਸ਼ਟ ਦਾ ਸੋਧਾ ਲਾ ਦਿੱਤਾ, ਜਿਹਦੇ ਬਾਰੇ ਹੁਣ ਤੱਕ ਪੰਜਾਬ ਸਰਕਾਰ ਨੇ, ਭਾਰਤ ਸਰਕਾਰ ਨੇ ਨਹੀਂ ਦੱਸਿਆ ਕਿ ਉਹ ਕੌਣ ਸੀ ਤੇ ਕਿੱਥੋਂ ਦਾ ਸੀ। ਉਵੇਂ ਦੀ ਹਰਕਤ ਇੱਥੇ ਪਰਸੋਂ ਰਾਤ ਨੂੰ ਹੋਈ। ਉੱਥੇ ਕੋਈ ਸੇਵਾਦਾਰ ਸ਼ਰਧਾਲੂ ਮੱਥਾ ਟੇਕਣ ਆਇਆ ਬੈਠਾ ਸੀ, ਉਹਨੇ ਉਹਨੂੰ ਜੱਫਾ ਪਾ ਲਿਆ ਜਦੋਂ ਉਹ ਕਿਰਪਾਨ ਚੱਕਣ ਲੱਗਿਆ। ਆਮ ਹੀ ਸ਼ਾਸਤਰ ਪਏ ਹੁੰਦੇ ਆ ਮੂਹਰੇ ਪ੍ਰਕਾਸ਼ ਜਿੱਥੇ ਕੀਤਾ ਹੁੰਦਾ,
ਸੋ ਉਹਨੇ ਪਹਿਲਾਂ ਪਰਿਕਰਮਾ ਕੀਤੀ, ਸ਼ਾਸਤਰ ਚੱਕਿਆ, ਤੇ ਇਹ ਤੋਂ ਪਹਿਲਾਂ ਕਿ ਕੋਈ ਭਾਣਾ ਵਾਪਰਦਾ ਉੱਥੇ ਕੋਲੇ ਕਿਸੇ ਆਮ ਸੰਗਤ ਵਿੱਚੋਂ ਬੈਠੇ ਨੇ ਜੱਫਾ ਲਾ ਲਿਆ, ਫੜ ਕੇ ਉਹਨੂੰ ਇਹਨਾਂ ਨੇ ਮਾੜੀ ਮੋਟੀ ਪੁੱਛਗਿੱਛ ਕਰਕੇ ਪੁਲਿਸ ਦੇ ਹਵਾਲੇ ਕਰਤਾ ਤੇ ਕੰਪਲੇਂਟ ਵੀ ਦਿੱਤੀ ਸ਼੍ਰੋਮਣੀ ਕਮੇਟੀ ਨੇ। ਪਰ ਕੱਲ ਸਵੇਰ ਤੋਂ ਨਾ ਤਾਂ ਸ਼੍ਰੋਮਣੀ ਕਮੇਟੀ ਨੇ ਇਹ ਗੱਲ ਦੱਸੀ ਕਿ ਰਾਤ ਅਸੀਂ ਕੋਈ ਬੰਦਾ ਫੜਿਆ ਜਿਹੜਾ ਇੱਥੇ ਆਹ ਹਰਕਤ ਕਰਨ ਆਇਆ ਸੀ, ਨਾ ਪੰਜਾਬ ਪੁਲਿਸ ਨੇ, ਅੰਮ੍ਰਿਤਸਰ ਦੀ ਪੁਲਿਸ ਨੇ ਦੱਸਿਆ ਕਿ ਸਾਡੇ ਹਵਾਲੇ ਕੋਈ ਬੰਦਾ ਕੀਤਾ ਗਿਆ। ਦੋਨੇ ਧਿਰਾਂ ਨੇ ਖਾਮੋਸ਼ੀ ਦੇ ਨਾਲ ਜਿਵੇਂ ਵਕਤ ਲੰਘਾਈ, ਪਰ ਰਾਤ ਹਨੇਰੇ ਹੋਏ ਅੱਡ-ਅੱਡ YouTube ਚੈਨਲਾਂ ਵਾਲਿਆਂ ਨੇ ਜਾਂ ਸੋਸ਼ਲ ਮੀਡੀਆ ਤੇ ਲਿਖਣ ਬੋਲਣ ਵਾਲਿਆਂ ਨੇ ਜਦੋਂ ਇਹਦੇ ਬਾਰੇ ਖਬਰ ਲਿਖਣੀ ਸ਼ੁਰੂ ਕੀਤੀ, ਫਿਰ ਐਨ ਉਸੇ ਮੌਕੇ ਸ਼੍ਰੋਮਣੀ ਕਮੇਟੀ ਦਾ ਤੇ ਅਕਾਲ ਤਖਤ ਤੋਂ ਬਿਆਨ ਆ ਗਏ, ਉਹਦਾ ਨਾਂ ਵੀ ਆ ਗਿਆ, ਉਹਦਾ ਸਾਰਾ ਕੁਝ ਹੋ ਗਿਆ। ਫਿਰ ਰਾਤ ਇੰਡੀਅਨ ਐਕਸਪ੍ਰੈਸ ਦੇ ਪੱਤਰਕਾਰ ਕਮਲਦੀਪ ਸਿੰਘ ਬਰਾੜ ਨੇ ਪੁਲਿਸ ਨਾਲ ਤੇ ਇੱਧਰ ਗੱਲ ਕੀਤੀ। ਹੁਣ ਤੱਕ ਵੀ ਕੋਈ ਇਸ ਮਾਮਲੇ ਵਿੱਚ ਜਿਹੜੇ ਤੱਥ ਨੇ ਉਹ ਸਾਹਮਣੇ ਨਹੀਂ ਆਏ ਪੂਰੀ। ਗੱਲ ਤਾਂ ਬੜੀ ਗੰਭੀਰ ਆ, ਗੱਲ ਤਾਂ ਇਸ ਪੱਖ ਤੋਂ ਵੀ ਗੰਭੀਰ ਆ ਕਿ ਜਿਹੜਾ ਨਵਾਂ ਕਾਨੂੰਨ ਦੇ ਵਿੱਚ ਅਮੈਂਡਮੈਂਟ ਤੋਂ ਬਾਅਦ ਚ ਰੌਲਾ ਪੈ ਰਿਹਾ, ਕੀ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਡਰਦੇ ਆ ਵੀ ਕਿਤੇ ਕਸਟੋਡੀਅਨ ਵਾਲੀ ਜਿਹੜੀ ਗੱਲ ਆ ਉਹਦੇ ਕਰਕੇ ਸਾਡੇ ਉੱਤੇ ਨਾਲ ਨਾ ਕਾਰਵਾਈ ਹੋ ਜੇ? ਕਿਉਂਕਿ ਇਹ ਗੱਲ ਪਹਿਲੇ ਦਿਨ ਤੋਂ ਹੀ ਚਰਚਾ 'ਚ ਕਿ ਜਿਹੜੀ ਅਮੈਂਡਮੈਂਟ ਕੀਤੀ ਗਈ ਆ ਉਹਦੇ ਤਹਿਤ ਹੁਣ ਜਿੱਥੇ ਕੋਈ ਬੇਅਦਬੀ ਹੋਏਗੀ ਉਹਦੇ ਪ੍ਰਬੰਧਕ ਦੋਸ਼ੀ ਮੰਨੇ ਜਾਣਗੇ। ਖੈਰ, ਗੱਲ ਬਹੁਤ ਮੰਦਭਾਗੀ ਵਾਪਰੀ। ਪਿਛਲੀ ਵਾਰ ਜਦੋਂ ਦੁਸ਼ਟ ਨੂੰ ਸੋਧਾ ਲਾ ਦਿੱਤਾ ਗਿਆ ਸੀ ਤਾਂ ਦੁਨੀਆ ਜਹਾਨ ਦੇ ਵਿੱਚ ਇੱਕ ਰੰਡੀ ਰੋਣਾ ਪਾਇਆ ਗਿਆ ਸੀ ਕਿ ਉਹਨੂੰ ਮਾਰਿਆ ਕਾਹਤੋਂ ਆ, ਉਹਨੂੰ ਜਿਉਂਦਾ ਰੱਖਣਾ ਚਾਹੀਦਾ ਸੀ, ਉਹ ਤੋਂ ਪੂਰੀ ਕਹਾਣੀ ਲੱਭੀ ਜਾਣੀ ਸੀ। ਉਦੋਂ ਵੀ ਅਸੀਂ ਇਹੀ ਗੱਲ ਕਹਿੰਦੇ ਸੀ ਕਿ ਜਿਹੜੇ ਹੁਣ ਤੱਕ ਫੜ ਕੇ ਦਿੱਤੇ ਆ ਸਿਸਟਮ ਨੂੰ, ਉਹਨਾਂ ਦੀ ਕਿੰਨੀ ਕੁ ਕਹਾਣੀ ਲੱਭੀ ਗਈ ਹੈ। ਸੱਚੀ ਗੱਲ ਤਾਂ ਇਹ ਆ ਕਿ ਇਹ ਬੇਅਦਬੀਆਂ ਕਰਾਉਣ ਵਿੱਚ ਇੰਡੀਅਨ ਸਿਸਟਮ ਦਾ ਹੱਥ, ਤੇ ਇੰਡੀਅਨ ਸਿਸਟਮ ਦੇ ਕਿਸੇ ਪੁਰਜੇ ਤੋਂ ਕੀ ਆਸ ਕਰ ਸਕਦੇ ਹੋ ਕਿ ਉਹ ਪੂਰੀ ਕਹਾਣੀ ਲੱਭਣਗੇ? ਪਰ ਬੜਾ ਪਿੱਟੇ ਕਈ ਲੋਕ, ਬੜੀਆਂ ਉਹਨਾਂ ਕੋਲੇ ਦਲੀਲਾਂ ਸੀ, ਪਹਾੜ ਚੱਕੀ ਫਿਰਦੇ। ਉਹਨਾਂ ਸਾਰਿਆਂ ਨੂੰ ਜਿਨ੍ਹਾਂ ਨੂੰ ਪਿਛਲੀ ਵਾਰ ਦਰਬਾਰ ਸਾਹਿਬ ਦੇ ਵਿੱਚ ਬੇਹੁਰਮਤੀ ਕਰਨ ਆਏ ਧਾੜਵੀ ਦੇ ਸੋਧਾ ਲੱਗ ਜਾਣ ਦੀ ਬੜੀ ਤਕਲੀਫ ਰਹੀ ਹੈ, ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਵੀ ਹੁਣ ਤਾਂ ਬੰਦਾ ਜਿਉਂਦਾ ਫੜਾਤਾ, ਤੇ ਕਰੋ ਕੋਈ ਮਿਹਨਤ ਤਰਲਾ ਆਪਦੇ ਸਿਸਟਮ ਦਾ। ਤੁਹਾਨੂੰ ਬੜਾ ਯਕੀਨ ਹੈ ਸਿਸਟਮ ਦੇ ਵਿੱਚ, ਕਹੋ ਵੀ ਭਾਈ ਹੁਣ ਇਹਦਾ ਪੂਰਾ ਪਤਾ ਕਰਿਓ ਵੀ ਇਹ ਕੀ ਕਹਾਣੀ ਸੀ। ਉਸ ਸ਼ਖਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਚੱਲ ਰਹੀ ਆ ਜਿਹਦੇ ਵਿੱਚ ਉਹ ਠੋਕ ਵਜਾ ਕੇ ਕਹਿ ਰਿਹਾ ਕਿ ਚਾਹੇ ਮੈਨੂੰ ਮਾਰ ਦਿਓ ਜੀ, ਮੈਨੂੰ ਕੋਈ ਪਰਵਾਹ ਨਹੀਂ। ਹੁਣ ਇਹ ਧਾੜਵੀ ਕਿਸਮ ਦਾ ਐਕਸ਼ਨ ਕਰਨ ਤੋਂ ਪਹਿਲਾਂ ਬੰਦਾ ਜਦੋਂ ਫੜਿਆ ਜਾਂਦਾ, ਫਿਰ ਉਹਦੇ ਕੋਲੇ ਇੱਕ ਤੱਥ, ਇੱਕ ਫਰਕ, ਇੱਕ ਲੌਜਿਕ, ਇੱਕ ਬੇਸ ਬਣ ਜਾਂਦਾ ਕਿ ਜੀ ਮੈਂ ਕੁਛ ਨਹੀਂ ਸੀ ਕਰਨਾ, ਮੈਂ ਤਾਂ ਮੇਰਾ ਐ ਸੀ ਹਾਊਸ। ਪਿਛਲੀ ਵਾਰ ਵੀ ਕਈ ਕਾਮਰੇਡ ਪਿੱਟਦੇ ਸੀਗੇ ਕਿ ਕੀ ਪਤਾ ਉਹਦੇ ਦਿਲ 'ਚ ਕੀ ਹੋਵੇ, ਐਵੇਂ ਇਹਨਾਂ ਨੇ ਗੱਲ ਵਧਾਤੀ। ਹੁਣ ਭਾਈ ਆ ਕੇ ਉਹ ਤੋਂ ਪਤਾ ਕਰ ਲਓ ਵੀ ਤੇਰੇ ਦਿਲ 'ਚ ਕੀ ਗੱਲ ਸੀ। ਸੱਚੀ ਗੱਲ ਇਹ ਆ ਕਿ ਕੋਈ ਪਾਪੀ ਜਦੋਂ ਫੜਿਆ ਜਾਵੇ ਪਾਪ ਕਰਨ ਤੋਂ ਇੱਕ ਪਲ ਪਹਿਲਾਂ, ਉਹ ਕਿਉਂ ਮੰਨੂਗਾ? ਪਰ ਸ਼੍ਰੋਮਣੀ ਕਮੇਟੀ ਦਾ ਤੇ ਅਕਾਲ ਤਖਤ ਸਾਹਿਬ ਦਾ ਰਵੱਈਆ ਤੇ ਉੱਪਰੋਂ ਪੰਜਾਬ ਪੁਲਿਸ ਦਾ ਰਵੱਈਆ, ਨਹੀਂ ਤਾਂ ਕੱਲ ਦੋਨੇ ਖਬਰਾਂ ਇਕੱਠੀਆਂ ਚੱਲਣੀਆਂ ਸੀ। ਕੀ ਕੋਈ ਵਿੱਚ ਵਿਚਾਲੇ ਗਿੱਟਮਿੱਟ ਹੋਈ ਆ ਕਿ ਇੱਕ ਤਾਂ ਗਿਆਨੀ ਰਘਵੀਰ ਸਿੰਘ ਨੇ ਬਾਦਲ ਪਰਿਵਾਰ ਉੱਤੇ ਜਾਂ ਬਾਦਲ ਦਲ ਉੱਤੇ ਅਟੈਕ ਕਰਤਾ, ਤੇ ਦੂਜਾ ਅਟੈਕ ਜਿਹੜਾ ਹੈਗਾ ਕਿ ਤੁਸੀਂ ਤਾਂ ਅੱਜ ਵੀ ਬੇਅਦਬੀਆਂ ਨਹੀਂ ਬਚਾ ਸਕੇ ਆਪਦੇ ਪ੍ਰਬੰਧ ਹੇਠਲੇ ਗੁਰਧਾਮ ਗੁਰਦੁਆਰਾ ਸਾਹਿਬ 'ਚ? ਕੀ ਇਦਾਂ ਦੀ ਕਹਾਣੀ ਆ? ਜਾਂ ਪੰਜਾਬ ਸਰਕਾਰ ਇਸ ਗੱਲੋਂ ਪੁਲਿਸ ਵਾਲੇ ਪਾਸ ਤੋਂ ਡਰਦੀ ਹੋਵੇ ਕਿ ਕਿਤੇ ਸਾਡੇ ਖਿਲਾਫ ਨਾ ਗੱਲ ਚੱਲ ਪਵੇ ਕਿ ਤੁਸੀਂ ਇਹ ਬੇਅਦਬੀ ਕਰਵਾਉਣ ਦੇ ਵਿੱਚ ਸਾਜ਼ਿਸ਼ ਦੇ ਵਿੱਚ ਸ਼ਰੀਕ ਹੋ ਕਿਉਂਕਿ ਤੁਸੀਂ ਸ਼੍ਰੋਮਣੀ ਕਮੇਟੀ ਨੂੰ ਟੰਗਣ ਨੂੰ ਫਿਰਦੇ? ਹੁਣ ਇਹ ਗੱਲ ਤਾਂ ਪਹਿਲੇ ਦਿਨ ਤੋਂ ਹੀ ਚੱਲ ਰਹੀ ਆ ਨਾ ਕਿ ਸ਼੍ਰੋਮਣੀ ਕਮੇਟੀ ਜਾਂ ਅਕਾਲ ਤਖਤ ਸਾਹਿਬ ਦੇ ਨਾਲ ਜਾਂ ਬਾਦਲ ਦਲ ਦੇ ਨਾਲ ਭਗਵੰਤ ਮਾਨ ਦੀ ਸਰਕਾਰ ਜਿਹੜੀ ਆ, ਵੈਸੇ ਤਾਂ ਟੱਕਰ ਪਹਿਲੇ ਦਿਨ ਤੋਂ ਹੀ ਆ, ਪਰ ਹੁਣ ਤਾਂ ਕੁਝ ਜ਼ਿਆਦਾ ਹੀ ਵਧਿਆ ਹੋਇਆ। ਮਜੀਠੀਏ ਦੇ ਆਉਣ ਤੋਂ ਬਾਅਦ ਜਿਵੇਂ ਦੁਬਾਰਾ ਉਹਦੇ ਦੁਆਲੇ ਹੁਣ ਚੱਲ ਰਿਹਾ ਚੱਕਰ
ਜਿਵੇਂ ਸੁਖਬੀਰ ਬਾਦਲ ਬਾਰੇ ਹਰ ਰੋਜ਼ ਆ ਜਾਂਦਾ ਵੀ ਉਹਨੂੰ ਫੜਨਗੇ, ਕੀ ਪਤਾ ਅਗਲੇ ਕਹਿਣ ਵੀ ਹੁਣ ਇਹ ਸ਼੍ਰੋਮਣੀ ਕਮੇਟੀ ਨੂੰ ਕੋਈ ਬਿਪਤਾ ਦਰਬਾਰ ਸਾਹਿਬ ਦੇ ਅੰਦਰ ਕੋਈ ਇਹੋ ਜਿਹੀ ਘਟਨਾ ਵਾਪਰ ਕੇ ਬਣਦੀ ਹੋਵੇ। ਇਹ ਸਾਰੀ ਗੱਲ ਦੇ ਉੱਤੇ ਸਰਕਾਰ ਦੇ ਖਿਲਾਫ ਵੀ ਇੱਕ ਸ਼ੱਕ ਦੀ ਨਿਗਾਹ ਜਾਂਦੀ ਹੈ, ਤੇ ਇੱਧਰ ਸ਼੍ਰੋਮਣੀ ਕਮੇਟੀ ਦੇ ਖਿਲਾਫ ਵੀ ਸ਼ੱਕ ਦੀ ਨਿਗਾਹ ਜਾਂਦੀ ਆ ਕਿ ਇਹਨਾਂ ਨੇ ਡਰਦਿਆਂ ਨੇ ਕਿਤੇ ਗੱਲ ਨਾ ਗਾਹਾਂ ਕੱਢੀ ਹੋਵੇ ਵੀ ਆਪਾਂ ਐਵੇਂ ਕਸਟੋਡੀਅਨ ਕਰਕੇ ਮਾਰੇ ਨਾ ਜਾਈਏ। ਪਰ ਕੁੱਲ ਮਿਲਾ ਕੇ ਇਹ ਜਿਹੜੀ ਘਟਨਾ ਵਾਪਰੀ ਹੈ, ਇਹ ਬਹੁਤ ਖੌਫਨਾਕ ਦ੍ਰਿਸ਼ ਪੇਸ਼ ਕਰ ਸਕਦੀ ਸੀ। ਅਜੇ ਵਾਹਿਗੁਰੂ ਨੇ ਵਿਚਾਰ ਰੱਖ ਲਿਆ, ਪਰ ਇਥੋਂ ਇਹ ਸਮਝੋ ਕਿ ਭਾਰਤ ਮਾਤਾ ਕੋਲ ਇਹੋ ਜਿਹੇ ਕਿੰਨੇ ਹੀ ਧਾੜਵੀ ਜਿਹੜੇ ਲੰਡੂ ਇਹ ਸੋਚਦੇ ਆ ਕਿ ਸ਼ਾਇਦ ਉਹ ਤੋਂ ਕੋਈ ਵੈਸੇ ਹੀ ਗੜਬੜ ਹੋ ਗਈ ਹੋਣੀ, ਉਹ ਪਹਿਲਾਂ ਐਂ ਦੱਸਣ ਕਿ ਕਦੇ ਕੋਈ ਹੋਇਆ ਧਰਤੀ ਤੇ ਬੰਦਾ ਜਿਹੜਾ ਦਰਬਾਰ ਸਾਹਿਬ ਆਵੇ, ਰਾਤ ਦੇ ਟਾਈਮ ਆਵੇ ਤੇ ਯੂਪੀ ਬਿਹਾਰ ਦਾ ਬੰਦਾ ਹੋਵੇ ਤੇ ਉਹਦੇ ਜੇਬ ਦੇ ਵਿੱਚੋਂ ਇੱਕ ਵੀ ਕੋਈ ਡਾਕੂਮੈਂਟ ਨਾ ਨਿਕਲੇ। ਮਾੜੇ ਤੋਂ ਮਾੜੇ ਬੰਦੇ ਕੋਲ ਆਧਾਰ ਕਾਰਡ, ਵੋਟਰ ਕਾਰਡ ਜਾਂ ਕੋਈ ਹੋਰ ਜਿੱਥੋਂ ਪਤਾ ਲੱਗਦਾ ਵੀ ਕੌਣ ਆ ਕਿੱਥੋਂ ਦਾ, ਉਹਨੇ ਕਿਉਂ ਮੇਕ ਸ਼ੋਰ ਕੀਤਾ ਹੋਇਆ ਸੀ ਕਿ ਮੇਰੇ ਕੋਲੇ ਕੋਈ ਇਹੋ ਜਿਹਾ ਡਾਕੂਮੈਂਟ ਨਹੀਂ ਹੋਣਾ ਚਾਹੀਦਾ ਜਿੱਥੋਂ ਮੇਰੀ ਪਛਾਣ ਨਿਰਧਾਰਤ ਹੋ ਜੇ। ਹੁਣ ਜਿਹੜੀ ਵੀ ਪਛਾਣ ਉਹਨੇ ਦੱਸੀ ਆਪਦੀ, ਉਹ ਸੱਚੀ ਆ ਕਿ ਝੂਠੀ ਆ, ਇਹ ਤਾਂ ਹਜੇ ਅਗਾਂਹ ਆਊ ਗੱਲ। ਪਰ ਇਸ ਗੱਲ ਨੇ ਇੱਕ ਵਾਰ ਫੇਰ ਪੰਥਕ ਸਫਾ ਦੇ ਵਿੱਚ ਬਹੁਤ ਵੱਡਾ ਸੰਕਟ ਜਿਹੜਾ ਹੈ, ਸੰਤਾਪ ਜਿਹੜਾ ਹੈ, ਉਹ ਖੜਾ ਕਰ ਦਿੱਤਾ। ਖੈਰ, ਕੁਝ ਹੋਰ ਮਸਲੇ ਨੇ ਜਿਨ੍ਹਾਂ ਉੱਤੇ ਆਪਾਂ ਚਰਚਾ ਕਰਨੀ ਹੈ, ਜਿਨ੍ਹਾਂ ਵਿੱਚੋਂ ਖਾਸ ਗੱਲ ਇਹ ਹੈ ਕਿ ਜਿਹੜੀ ਅਮਰੀਕਾ ਅਤੇ ਈਰਾਨ ਦੇ ਵਿਚਾਲੇ ਜੰਗ ਚੱਲ ਰਹੀ ਹੈ, ਉਹਦੇ ਵਿੱਚ ਹੁਣ ਤੱਕ ਭਾਰਤ ਮਾਤਾ, ਖਾਸ ਤੌਰ ਤੇ ਮੋਦੀ ਹੁਣੀ ਕਹਿੰਦੇ ਅਸੀਂ ਵਿਸ਼ਵ ਗੁਰੂ ਬਣ ਗਏ, ਦੂਜੇ ਪਾਸੇ ਜੁੱਤੀਆਂ ਪੈਂਦੀਆਂ ਚਾਰੇ ਪਾਸਿਓਂ, ਕਿਉਂਕਿ ਸਾਰੇ ਕਹਿੰਦੇ ਆ ਵੀ ਪਤਾ ਨਹੀਂ ਟਰੰਪ ਕੋਲੇ ਕਿਹੜੀ ਕਮਜ਼ੋਰੀ ਆ, ਕਿਹੜੀ ਇਹਦੀ ਸੀੜੀ ਆ ਮੋਦੀ ਦੀ, ਉਹਦੇ ਇਸ਼ਾਰਿਆਂ ਤੇ ਨੱਚਦਾ। ਤੇਲ ਰੂਸ ਤੋਂ ਉਦੋਂ ਲੈਂਦਾ ਜਦੋਂ ਟਰੰਪ ਕਹਿੰਦਾ ਲੈ ਲਓ ਲੈ ਲਓ, ਜਦੋਂ ਉਹ ਕਹਿੰਦਾ ਨਹੀਂ ਲੈਣਾ ਤਾਂ ਨਹੀਂ ਲੈਂਦਾ। ਹੁਣ ਪਹਿਲਾਂ ਵੀ ਇੱਕ ਦੋ ਵਾਰੀ ਘਟਨਾਵਾਂ ਵਾਪਰ ਚੁੱਕੀਆਂ ਨੇ, ਹੁਣ ਕਹਿੰਦੇ ਆ ਵੀ ਫੇਰ ਇੱਕ ਭਾਰਤੀ ਜਹਾਜ਼ ਦੇ ਉੱਤੇ ਹਾਰਮਜ਼ ਨੇੜੇ ਅਮਰੀਕਾ ਨੇ ਅਟੈਕ ਕਰਕੇ ਉਹਦੇ 3 ਬੰਦੇ ਮਾਰਤੇ ਜਹਾਜ਼ ਤੇ ਜਿਹੜੇ ਸੀ। ਸਭ ਤੋਂ ਹੈਰਾਨੀ ਵਾਲੀ ਗੱਲ ਆ ਜਿਹੜੀ, ਉਹ ਇਹ ਆ ਕਿ ਭਾਰਤ ਮਾਤਾ ਜਿਹੜੀ ਆਪਣੇ ਆਪ ਨੂੰ ਬੜੀ ਕੱਟੜ ਤੇ ਬੜਾ ਘੈਂਟ, ਅਸੀਂ ਤਾਂ ਐ ਕਰ ਵਿਸ਼ਵ ਗੁਰੂ, ਇਹਨਾਂ ਤੋਂ ਕੁਛ ਨਹੀਂ ਸਰਿਆ। ਕਹਿੰਦੇ ਜੇ ਅਸੀਂ ਨਿਖੇਧੀ ਕਰਦੀ ਨਿਖੇਧੀ ਕਰਦੇ। ਹੁਣ ਤੁਸੀਂ ਸੋਚੋ ਜੇ ਅਮਰੀਕਾ ਦੇ 3 ਬੰਦੇ ਇੰਡੀਆ ਦੇ ਕੋਲੋਂ ਮਰ ਜਾਣ ਏਦਾਂ, ਫਿਰ ਕੀ ਹੋਵੇ? ਇੰਡੀਆ ਦੇ ਬੰਦੇ ਮਾਰੇ ਜਾ ਰਹੇ ਨੇ, ਜਹਾਜ਼ਾਂ ਤੇ ਅਟੈਕ ਹੋ ਰਹੇ ਨੇ, ਇੰਡੀਆ ਦੀ ਸਾਵਰਨਟੀ, ਇੰਡੀਆ ਦੀ ਅਥਾਰਟੀ, ਇੰਡੀਆ ਦਾ ਸਾਰਾ ਕੁਝ ਖੇਰੂ ਖੇਰੂ ਹੋ ਰਿਹਾ। ਪਰ ਮੋਦੀ ਹੁਣੀ ਜਿਹੜੇ ਨੇ ਉਹ ਬਹਾਨੇ ਲੱਭ ਰਹੇ ਨੇ ਕਿ ਅਸੀਂ ਜੀ ਉਹਨਾਂ ਦਾ ਫਲਾਨਾ ਬੰਦਾ ਸੱਦਿਆ ਸੀ ਐਮਬੈਸੀ ਚੋਂ, ਅਸੀਂ ਉਹਨੂੰ ਸਖਤ ਇਤਰਾਜ਼ ਕੀਤਾ। ਇਹੋ ਜਿਹੀਆਂ ਗੱਲਾਂ ਨਾਲ ਅਮਰੀਕਾ ਨੂੰ ਕੀ ਫਰਕ ਪੈਂਦਾ? ਕੱਲ੍ਹ ਨੂੰ ਕਿਸੇ ਹੋਰ ਜਹਾਜ਼ ਨੂੰ ਉਡਾ ਦੇਣਗੇ ਅਗਲੇ। ਅਸਲ ਵਿੱਚ ਇੰਡੀਆ ਇੱਕ ਕਮਜ਼ੋਰ, ਹਾਰਿਆ ਹੰਭਿਆ ਥੱਕਿਆ ਹੋਇਆ ਮੁਲਕ ਜਿਹੜਾ ਮੋਦੀ ਹੁਣਾਂ ਦੇ ਹੱਥਾਂ 'ਚ ਹੈ, ਤੇ ਜਿਵੇਂ ਟਰੰਪ ਹੁਣੀ ਚਾਹੁਣ ਉਵੇਂ ਇਹਨਾਂ ਨੂੰ ਕਰਨਾ ਪੈਂਦਾ। ਪਰ ਇਸ ਖਬਰ ਦੀ ਅਹਿਮੀਅਤ ਹੋਰ ਤਰ੍ਹਾਂ ਵੀ ਹੈ। ਜਿਹੜਾ ਮੋਦੀ ਹੁਣਾਂ ਨੇ, RSS ਵਾਲਿਆਂ ਨੇ ਇਸ ਮੁਲਕ ਦੇ ਵਿੱਚ ਹਿੰਦੂ ਕੱਟੜਵਾਦ ਨੂੰ ਹੁੰਗਾਰਾ ਮਾਰਿਆ ਹੋਇਆ, ਤੇ ਸਾਰੇ ਭਾਰਤ ਵਿੱਚ ਹਿੰਦੂਆਂ ਨੂੰ ਇਹ ਲੱਗਣ ਲਾਇਆ ਹੋਇਆ ਕਿ ਜੀ ਤੁਸੀਂ ਬੰਬੋਂ, ਬਾਕੀ ਸਾਰੀ ਦੁਨੀਆ ਤਾਂ ਐਵੇਂ ਤੁਰੀ ਫਿਰਦੀ ਹੈ। ਉਸ ਲੜੀ ਦੇ ਵਿੱਚ ਇੱਕ ਕਮਾਲ ਦੀ ਗੱਲ, ਮੁਸਲਮਾਨ ਨੇ ਇਹ ਮਾਰ ਦਿੱਤੇ ਜਾਣੇ ਚਾਹੀਦੇ। ਇਸ ਚੱਕਰ ਦੇ ਵਿੱਚ ਇੱਕ ਰਾਜੇਸ਼ ਸ਼ਰਮਾ ਨਾਂ ਦਾ ਬੰਦਾ ਹੈ, ਉਹਨੇ ਪਿਛਲੇ ਦਿਨੀ ਇਹ ਲਿਖਿਆ, ਜਦੋਂ ਅਮਰੀਕਾ ਤੇ ਇਜ਼ਰਾਈਲ ਨੇ
ईरान के उत्ते हमले किए सी, मुझे लगता है अब इजराइल को पूरे गाजा में जाति सफाई कर इसे गैर मुस्लिम क्षेत्र घोषित कर देना चाहिए। शांति बनाए रखने का यही एकमात्र उपाय है। मुसाद और IDF को बधाई। ਉਹਦਾ ਭਾਵ ਇਹ ਸੀ ਜਦੋਂ ਨਿੱਕੇ ਬੱਚਿਆਂ ਦਾ ਕਤਲੇਆਮ ਹੋਇਆ, ਜਦੋਂ ਸਕੂਲਾਂ ਦੇ ਉੱਤੇ ਅਟੈਕ ਦੀ ਖਬਰ ਹੋਈ, ਸਾਰੇ ਲੋਕਾਂ ਨੇ ਉਹਦੀ ਨਿਖੇਧੀ ਮੰਨੀ ਕੀਤੀ। ਉਦੋਂ ਰਜੇਸ਼ ਸ਼ਰਮਾ ਹਿੰਦੂ ਕੱਟੜ ਪੰਥ ਦੇ ਝੰਡੇ ਹੇਠ ਖੜ ਕੇ ਕਹਿ ਰਿਹਾ ਸੀ ਕਿ ਜੀ ਜਿੰਨੇ ਇਹ ਬੱਚੇ ਬੁੱਚੇ ਆ ਉੱਥੇ ਈਰਾਨ ਦੇ ਵਿੱਚ ਮੁਸਲਮਾਨ ਮਾਰ ਦਿਓ, ਸਾਰੇ ਗੈਰ ਮੁਸਲਿਮ ਖੇਤਰ ਬਣਾ ਦਿਓ ਜੀ ਇਹਨੂੰ, ਸਾਰੇ ਇਲਾਕੇ। ਇਸ ਮਾਹੌਲ ਦੇ ਵਿੱਚ ਰਜੇਸ਼ ਸ਼ਰਮਾ ਨੇ ਲੋਕਾਂ ਦੇ ਪੁੱਤਾਂ ਦੇ ਕਤਲਾਂ ਦੇ ਉੱਤੇ ਜਿਵੇਂ ਖੁਸ਼ੀ ਮਨਾਈ, ਸੈਲੀਬ੍ਰੇਟ ਕੀਤਾ। ਉਹਨੂੰ ਕੁਛ ਪਤਾ ਨਹੀਂ ਸੀ ਕਿ ਇਹ ਜਿਹੜੀ ਅੱਗ ਵਾ, ਜਦੋਂ ਅੱਗ ਲੱਗਦੀ ਆ ਉਹ ਚਾਰੇ ਪਾਸੇ ਫੈਲਦੀ ਹੈ, ਫਿਰ ਆਪਦਾ ਘਰ ਵੀ ਜਲ ਜਾਂਦਾ ਕਈ ਵਾਰ। ਅੱਜ ਉਹ ਰਜੇਸ਼ ਸ਼ਰਮਾ ਰੋ ਰੋ ਕੇ ਕਲਪ ਕਲਪ ਕੇ ਸੋਸ਼ਲ ਮੀਡੀਆ ਤੇ ਉਹਦੀਆਂ ਵੀਡੀਓਜ਼ ਘੁੰਮ ਰਹੀਆਂ ਨੇ। ਉਹਦਾ ਪੁੱਤ ਜਿਹੜਾ ਕੱਲ ਅਮਰੀਕਾ ਨੇ ਅਟੈਕ ਕੀਤਾ ਜਹਾਜ਼ ਤੇ ਇੰਡੀਆ ਤੇ, ਅਦਿੱਤਿਆ ਸ਼ਰਮਾ, ਉਹਦਾ ਮੁੰਡਾ ਮਰ ਗਿਆ। ਹੁਣ ਉਹ ਪਿੱਟਦਾ ਫਿਰਦਾ ਕਿ ਜੀ ਜਿਹੜੇ 3 ਬੰਦੇ ਆ, ਮੈਂ ਉਹਨਾਂ ਚੋਂ ਅਦਿੱਤਿਆ ਸ਼ਰਮਾ ਦਾ ਪਿਓ ਆ, ਮੇਰੇ ਬੇਟੇ ਦਾ ਜੀ ਕੁਝ ਦੱਸੋ ਉਹਦਾ ਕੀ ਬਣਿਆ, ਜਦੋਂ ਕਿ ਖਬਰ ਤਾਂ ਹੁਣ ਆ ਗਈ ਵੀ ਉਹ ਮਾਰਿਆ ਗਿਆ। ਕੱਲ ਜਿਸ ਬੰਦੇ ਨੇ ਸੈਲੀਬ੍ਰੇਟ ਕੀਤਾ ਸੀ ਲੋਕਾਂ ਦੇ ਪੁੱਤਾਂ ਦੇ ਮਰਨ ਦਾ, ਤੇ ਅੱਜ ਆਪਦੇ ਘਰੇ ਉਹ ਅੱਗ ਲੱਗ। ਸਾਨੂੰ ਸਾਡੇ ਗੁਰੂ ਸਾਹਿਬ ਨੇ ਇਹੀ ਮੱਤ ਦਿੱਤੀ ਆ ਨਾ ਵੀ ਜਿਹੜਾ ਗਵਾਂਢੀ ਦੇ ਹੋਇਆ ਨਾ ਉਹ ਆਪਦੇ ਨਾਲ ਹੋਇਆ ਜਾਣ। ਇਥੋਂ ਹੀ ਕਹੀਦਾ ਨਾ ਕਿ ਕਿਸੇ ਦਾ ਬੁਰਾ ਮੰਗਣਾ, ਕਿਸੇ ਦਾ ਦਿਲ ਦੁਖੀ ਕਰਨਾ, ਪਰ ਹਿੰਦੂ ਕੱਟੜਵਾਦ ਨੇ ਇਹੀ ਸਿਖਾਇਆ। ਇਸੇ ਗੱਲ ਦੇ ਵਿੱਚੋਂ ਆਪਾਂ ਕੱਲ ਗੱਲ ਕਰਦੇ ਸੀ ਵੀ ਕਿਵੇਂ ਵਹਿਸ਼ੀ ਭੀੜ ਨੇ ਇੱਕ ਸਿੱਖ ਸਰਦਾਰ ਨੂੰ ਘੇਰ ਲਿਆ ਤੇ ਉਹਨੂੰ ਕੁੱਟਣ ਪੈ ਗਿਆ। ਉਹ ਤਾਂ ਮੁੰਡਾ ਚੰਗਾ ਸੀ, ਉਹਨੇ ਸ੍ਰੀ ਸਾਹਿਬ ਕੱਢ ਲਈ, ਤੇ ਨਹੀਂ ਜੇ ਉਹਦੀ ਪੱਗ ਰੁਲਦੀ ਹੁੰਦੀ, ਜੇ ਉਹਨੂੰ ਲੋਕ ਧੂਹੀ ਫਿਰਦੇ ਹੁੰਦੇ, ਉਲਟਾ ਉਹ ਤੇ ਪਰਚਾ ਦਰਜ ਕਰਕੇ ਜੇਲ੍ਹ 'ਚ ਡੱਕਿਆ ਹੁੰਦਾ, ਫਿਰ ਕਈਆਂ ਨੇ ਕਹਿਣਾ ਸੀਗਾ ਇਹ ਪੂਰੀ ਕੌਮ ਦੀ ਬੇਇੱਜ਼ਤੀ ਕਰਾਉਂਦੇ ਆ ਨਾ, ਤੂੰ ਸਰਦਾ ਨਹੀਂ ਕੁਛ, ਇਹ ਕਿਰਪਾਨ ਰੱਖਿਆ ਕਰਨ। ਹੁਣ ਜਦੋਂ ਚਲਾ ਕੇ ਦਿਖਾਤੀ ਕਿਰਪਾਨ, ਜਦੋਂ ਇੱਜ਼ਤ ਬਚਾ ਲਈ ਆਪਦੀ, ਪੰਥ ਦੀ ਕੌਮ ਦੀ ਇੱਜ਼ਤ ਬਚਾ ਲਈ, ਹੁਣ ਦੂਜੇ ਪਾਸੇ ਆ ਕਿ ਜੀ ਵਾਇਲੈਂਸ ਨਹੀਂ ਨਾ ਕਰਨੀ ਚਾਹੀਦੀ, ਹਥਿਆਰ ਕਾਨੂੰਨ ਹਥਿਆਰ ਵਾ, ਉਹ ਹੱਥ 'ਚ ਨਹੀਂ ਜੀ ਲੈਣਾ ਚਾਹੀਦਾ, ਜੇ ਹੈ ਜੀ ਉਹ ਹੈ। ਖੈਰ ਹੁਣ ਜਦੋਂ ਅਸੀਂ ਸਾਰੇ ਭਾਰਤ ਵਿੱਚ ਹਿੰਦੂ ਕੱਟੜਵਾਦ ਦੇ ਅਸਰਾਂ ਦੇ ਉੱਤੇ ਗੱਲ ਕਰ ਰਹੇ ਹਾਂ, ਉਹਦੇ ਵਿੱਚੋਂ ਹੀ ਇਹ ਚੀਜ਼ ਨਿਕਲ ਰਹੀ ਆ ਕਿ ਜਿਹੜਾ ਦਰਬਾਰ ਸਾਹਿਬ ਦੇ ਵਿੱਚ ਹਿੰਦੂ ਕੱਟੜਵਾਦ ਦਾ ਹੀ ਇੱਕ ਬੰਦਾ ਆ ਕੇ ਇੱਥੇ ਇਹ ਕਰਤੂਤ ਕਰਨ ਲੱਗਿਆ ਸੀ, ਇਹ ਫੜਿਆ ਗਿਆ, ਇੱਕ ਪਹਿਲੋਂ ਮਾਰਿਆ ਗਿਆ, ਇਹ ਗਾਂ ਪਤਾ ਨਹੀਂ ਕਿੰਨੇ ਕੁ ਹੋਰ ਤਿਆਰ ਕੀਤੇ ਹੋਏ ਨੇ। ਇਹ ਸਾਰੇ ਲੋਕ ਜਿਹੜੇ ਨੇ, ਇਹਨਾਂ ਨੂੰ ਜਿਹੋ ਜਿਹਾ ਅੰਦਰ ਬਾਹਰ ਭਰ ਦਿੱਤਾ ਗਿਆ, ਜਿਹੋ ਜਿਹੀ ਨਫ਼ਰਤ ਨਾਲ, ਜਿਹੋ ਜਿਹੇ ਮਸਾਲੇ ਨਾਲ ਇਹ ਲੋਕ ਭਰੇ ਪਏ ਨੇ, ਇਹਦੇ ਉੱਤੇ ਕੋਈ ਦਵਾਈ ਕੀ ਕੋਈ ਅਸਰ ਹੋ ਸਕਦਾ? ਸੋ ਬਹੁਤ ਹੀ ਜ਼ਿਆਦਾ ਔਖ ਭਰੇ ਦਿਨ ਜਿਹੜੇ ਨੇ ਉਹ ਸਾਹਮਣੇ ਆ ਰਹੇ ਨੇ, ਤੇ ਉਲਟਾ ਸਾਡੀ ਕੌਮ ਦੇ ਬੰਦੇ, ਇਕਬਾਲ ਸਿੰਘ ਲਾਲਪੁਰਾ, ਚਰਨਜੀਤ ਸਿੰਘ ਬਰਾੜ, ਸਰਚਾਂਦ ਸਿੰਘ ਪ੍ਰੋਫੈਸਰ ਸਾਹਿਬ, ਹੋਰ ਬਹੁਤ ਸਾਰੇ ਲੋਕ ਇਹ ਮਤਾਂ ਦੇ ਰਹੇ ਨੇ ਕਿ BJP ਨੂੰ, ਭਗਵੇਂ ਬ੍ਰਿਗੇਡ ਨੂੰ ਮਜ਼ਬੂਤ ਕਰਕੇ, ਹੁਣ ਤਾਂ ਬਾਬਾ ਧੁੰਮਾ ਜੀ ਲੋਕਾਂ ਨੂੰ ਮਤਾਂ ਦੇ ਰਹੇ ਨੇ। ਕੌਣ ਕਹਿੰਦਾ BJP ਨੇ ਕੁਝ ਗਲਤ ਕੀਤਾ? BJP ਵਾਲੇ ਤਾਂ ਕਹਿੰਦਾ ਉਦੋਂ ਗਿਣਤੀ 'ਚ ਨਹੀਂ ਸੀ ਜਦੋਂ 84 'ਚ ਨਵੰਬਰ ਤੇ ਜੂਨ 'ਚ ਹੋਇਆ। ਜਿੰਨਾ ਬਾਬਾ ਧੁੰਮਾ BJP ਦਾ ਐਡਵੋਕੇਟ ਬਣਿਆ ਹੋਇਆ, ਤੇ ਇਹ ਗੱਲ ਇੱਕ ਸਮਝੋ ਕਿ ਕੌਮਾਂ ਦੇ ਭਵਿੱਖ ਜਿਹੜੇ ਨੇ ਉਹ ਕਿਸੇ ਇੱਕ ਪਲ ਜਾਂ ਇੱਕ ਘਟਨਾ ਜਾਂ ਇੱਕ ਬੰਦੇ ਦੀ, ਇੱਕ ਵੇਲੇ ਦੀ ਗੱਲ ਨਾਲ ਨਹੀਂ ਹੁੰਦੇ। ਹਿੰਦੂਆਂ ਦੇ ਵਿੱਚੋਂ ਜੇ ਲੱਭਣ ਮੈਂ ਤੁਰ ਪਵਾਂ, ਮੈਨੂੰ ਬੜੇ ਹਿੰਦੂ ਲੱਭ ਜਾਣਗੇ ਜਿਨ੍ਹਾਂ ਦੀਆਂ ਬਾਤਾਂ ਸੁਣਾ ਸੁਣਾ ਕੇ ਮੈਂ ਕੌਮ ਨੂੰ ਲੱਗਣ ਲਾ ਦੂੰ
ਕਿ ਹਿੰਦੂ ਬਹੁਤ ਵਧੀਆ। ਜੇਕਰ ਘਟਨਾਵਾਂ ਲੱਭਣੀਆਂ ਹੋਣ, ਮੈਂ ਹਜ਼ਾਰਾਂ ਘਟਨਾਵਾਂ ਸੁਣਾ ਦੂੰ। ਜੇ ਕੁਝ ਹੋਰ ਚਾਹੀਦਾ ਉਹ ਮਿਲ ਜੂ, ਪਰ ਕੀ ਇਹਦੇ ਨਾਲ ਸੱਚਾਈ ਬਦਲ ਜੂ? ਇਵੇਂ ਹੀ ਗੋਰਿਆਂ ਤੇ ਮੁਸਲਮਾਨਾਂ ਤੇ ਹੋਰਨਾਂ ਕੌਮਾਂ, ਹਰੇਕ ਕੌਮ ਦੇ ਵਿੱਚ ਸਾਰਥਕ ਸੋਚ ਵਾਲੇ, ਚੰਗੇ ਵਿਚਾਰਾਂ ਵਾਲੇ ਲੋਕ ਹੁੰਦੇ ਨੇ, ਪਰ ਉਹ ਪੂਰੇ ਦੇ ਪੂਰੇ ਉਸ ਕੌਮ ਦੇ ਨੁਮਾਇੰਦੇ ਨਹੀਂ ਹੁੰਦੇ। ਜਿਹੜੀ ਗੰਗੂ ਦੀ ਬਿਰਤੀ, ਬ੍ਰਾਹਮਣਵਾਦੀ ਸੋਚ, ਜਿਹੜੀ ਪਿਛਲੇ 5 ਸਦੀਆਂ ਤੋਂ ਨਫ਼ਰਤ ਰੱਖ ਕੇ ਸਿੱਖੀ ਦੀਆਂ ਜੜ੍ਹਾਂ ਪੁੱਟਣ ਲਈ ਲੱਗੀ ਹੋਈ ਹੈ, ਕਿ ਜਿਹੜਾ ਹਿੰਦੂ ਦਰਬਾਰ ਸਾਹਿਬ ਮੱਥਾ ਟੇਕਣ ਜਾਂਦਾ, ਜਾਂ ਜਿਹੜਾ ਹਿੰਦੂ ਚੰਗੀ ਸੋਚ ਵਾਲਾ, ਜਿਹੜਾ ਸਿੱਖਾਂ ਦੇ ਸਮਾਗਮਾਂ 'ਚ, ਗੁਰਦੁਆਰਿਆਂ 'ਚ ਚਲੇ ਜਾਂਦਾ, ਜਿਹੜਾ ਸੰਤ ਭਿੰਡਰਾਂ ਵਾਲੀਆਂ ਵੀ ਸਿਫਤਾਂ ਕਰਦਾ ਹਿੰਦੂ ਆ, ਕੀ ਉਹ ਕਿਸੇ ਗਿਣਤੀ 'ਚ ਹੈ? ਉਹਦੀ ਪੁੱਛ ਕੇ ਉਹਨਾਂ ਨੇ ਕੋਈ ਕਰਨਾ ਅਟੈਕ? ਜਿਹੜੇ ਹਿੰਦੂਆਂ ਨੇ ਗੁਰਦੁਆਰਿਆਂ ਨੂੰ ਅੱਗਾਂ ਲਾਈਆਂ, ਸਿੱਖਾਂ ਦੇ ਗਲਾਂ 'ਚ ਟਾਇਰ ਪਾਏ, ਉਹ ਹਿੰਦੂ ਕੀ ਕਿਤੋਂ ਵੱਖਰੀ ਧਰਤੀ ਤੋਂ ਪੈਦਾ ਹੋ ਕੇ ਆਉਂਦੇ ਨੇ? ਉਹ ਵੀ ਇਹਨਾਂ ਚੋਂ ਨਿਕਲਦੇ ਨੇ। ਇੱਕ ਹਿੰਦੂ ਜਦੋਂ ਕੱਲਾ ਹੁੰਦਾ, ਉਹ ਮਾਤਾ ਦਾ ਮਾਲ ਬਣਿਆ ਰਹਿੰਦਾ, ਪਰ ਜਦੋਂ ਵਹਿਸ਼ੀ ਭੀੜ ਦਾ ਹਿੱਸਾ ਹੁੰਦਾ, ਫਿਰ ਤਾਂ ਚਾਹੇ ਭਾਰਤ ਦਾ ਰਾਸ਼ਟਰਪਤੀ ਹੋਵੇ ਗਿਆਨੀ ਜੈਲ ਸਿੰਘ, ਫਿਰ ਤਾਂ ਉਹਦੇ ਬੇਟਾ ਮਾਰਦਾ ਉਹ। ਸੋ ਇਸ ਤਰੀਕੇ ਨਾਲ ਕੌਮ ਨਾਲ ਗਦਾਰੀ ਕਰਨੀ ਕਿ ਸਦੀਆਂ ਤੱਕ ਕੌਮ ਜਿਹੜੀ ਆ ਉਹਦੀ ਸੱਟ ਨਾ ਸਹਾਰ ਸਕੇ। ਜੇ ਬੀਜੇਪੀ ਭਾਗਵੇਂ ਬ੍ਰਿਗੇਡ ਦਾ ਅੱਗੇ ਵਾਧਾ ਹੁੰਦਾ ਤਾਂ ਇਹ ਪੰਜਾਬ ਵਿੱਚ ਇੱਕ ਹੋਰ ਬੀਜੇਪੀ ਦਾ ਰਾਜ ਨਹੀਂ ਹੈਗਾ ਵੀ ਜਿਵੇਂ ਬਾਕੀ ਸੂਬਿਆਂ ਦੇ ਵਿੱਚ ਰਾਜ ਆ। ਰਾਜ ਤਾਂ ਇੱਥੇ ਕਾਂਗਰਸ ਵੀ ਕਰਦੀ ਸੀ, ਰਾਜ ਇੱਥੇ ਬੀਜੇਪੀ ਵੀ ਕਰ ਲੂ। ਪਰ ਫਰਕ ਇਹ ਹੈ ਕਿ ਪੰਜਾਬ ਦੀ ਧਰਤੀ ਸਿੱਖ ਹੋਮਲੈਂਡ ਹੈ, ਤੇ ਬੀਜੇਪੀ ਭਾਗਵੇਂ ਬ੍ਰਿਗੇਡ ਦਾ ਸਿੱਖੀ ਬਾਰੇ ਜੋ ਨਜ਼ਰੀਆ, ਜਿਹਦੇ ਬਾਰੇ ਜਾਖੜ ਵਰਗਾ ਬੰਦਾ ਪਿੱਟਦਾ ਮਰ ਗਿਆ ਕਿ ਰਵੱਈਆ ਬਦਲੋ, ਨਜ਼ਰੀਆ ਬਦਲੋ ਆਪਦਾ, ਤੇ ਉਹਨਾਂ ਨੇ ਡਰਾਮਾ ਕੀਤਾ। ਪਹਿਲੋਂ ਅਮਿਤ ਸ਼ਾਹ ਆਇਆ ਮੋਗੇ, ਉਹ 4 ਜਵਲੀਆਂ ਮਾਰ ਕੇ ਉਹਨਾਂ ਨੂੰ ਕਹਿਣ ਜੋਗਾ ਕਰ ਗਿਆ ਧੁੰਮੇ ਅਰਗਿਆਂ ਨੂੰ, ਦੇਖੋ ਜੀ ਕਿੰਨੀਆਂ ਵਧੀਆ ਗੱਲਾਂ ਕਰਕੇ ਗਏ ਆ ਪੰਥ ਬਾਰੇ, ਪੰਜਾਬ ਬਾਰੇ। ਫੇਰ ਆ ਗਿਆ ਗਰੀਸ਼ ਗਰੂਸ਼ ਜਿਹਾ, ਉਹ ਧੁੰਮੇ ਦੀ ਸਟੇਜ ਤੇ ਬੋਲ ਗਿਆ। ਹੁਣ ਕਹਿੰਦੇ ਦੱਸੋ ਉਹਨੇ ਮਾੜੀ ਗੱਲ ਕੀ ਕੀਤੀ ਹੈ? ਭਾਈ ਜਦੋਂ ਖਾੜਕੂ ਲਹਿਰ ਮੌਕੇ ਜਿਹੜੇ ਕੈਟ ਹੁੰਦੇ ਸੀ, ਉਹ ਜਦੋਂ ਸਿੰਘਾਂ 'ਚ ਵਿਚਰਦੇ ਸੀ, ਉਹਨਾਂ ਬਾਰੇ ਵੀ ਕਈ ਵਾਰੀ ਵਹਿਮ ਪੈ ਜਾਂਦਾ ਸੀ ਕਿ ਇਹਦਾ ਬੰਦਾ ਬੜਾ ਵਧੀਆ, ਇਹਦਾ ਸਾਡਾ ਸਮਰਥਕ ਆ, ਬੜਾ ਕੱਟੜ ਸਮਰਥਕ। ਪਰ ਜਦੋਂ ਨੁਕਸਾਨ ਕਰਦੇ ਸੀ, ਬਸ ਫਿਰ ਤੌਬਾ ਹੀ ਹੋਈ। ਸੋ ਕੈਟਪੁਣਾ, ਟਾਊਟਪੁਣਾ, ਗਦਾਰੀ ਜਿਹੜੀ ਆ, ਉਹ ਕੱਲੀ ਇਹ ਨਹੀਂ ਹੁੰਦੀ ਹੈਗੀ ਵੀ ਖਾੜਕੂਆਂ ਦੇ ਵਿੱਚ ਵੜ ਜਾਓ ਤੇ ਉਹਨਾਂ ਦਾ ਇਸ ਤਰ੍ਹਾਂ ਨੁਕਸਾਨ ਕਰੋ। ਇੱਕ ਕੌਮ ਦੇ ਫਲਸਫੇ ਨਾਲ ਗਦਾਰੀ ਕਰਨੀ, ਕੌਮ ਦੇ ਇਤਿਹਾਸ ਨਾਲ ਗਦਾਰੀ ਕਰਨੀ, ਸਿਆਸੀ ਕੈਟ ਜ਼ਿਆਦਾ ਖਤਰਨਾਕ ਨੇ। ਉਹ ਸਾਰੇ ਲੋਕ ਜਿਨ੍ਹਾਂ ਨੂੰ ਭਾਰਤ ਮਾਤਾ ਦਾ ਬੁਖਾਰ ਚੜਿਆ ਹੋਇਆ, ਇੱਕ ਤਰੀਕੇ ਨਾਲ ਉਹ ਕੌਮ ਦੇ ਗਦਾਰ ਨੇ। ਸਦੀਆਂ ਬਾਅਦ ਜਦੋਂ ਇਤਿਹਾਸ ਲਿਖਿਆ ਜਾਊ ਵੀ ਇਹ ਇਹੋ ਜਿਹੇ ਬੰਦੇ ਸੀ ਜਿਹੜੇ ਉਸ ਸਿਸਟਮ ਦਾ ਹਿੱਸਾ ਸੀ, ਜਿਹੜਾ ਸਿਸਟਮ ਸਿੱਖਾਂ ਦੀ ਹੋਂਦ ਹਸਤੀ ਦਾ ਦੁਸ਼ਮਣ ਸੀ। ਦੁਸ਼ਮਣ ਦੀ ਸੈਨਾ ਜਿਹੜੀ ਆ, ਉਹਦੇ ਵੱਲ ਖੜੇ ਬੰਦਿਆਂ ਦੇ ਗੋਗੇ ਗਾਉਣੇ, ਹਿੰਦੂ ਕੱਟੜਵਾਦ ਦੀ ਹਮਾਇਤ ਕਰਨੀ, ਇਹ ਕੌਮ ਨਾਲ ਗਦਾਰੀ ਨਹੀਂ। ਹੁਣ ਬੜਾ ਰੌਲਾ ਪਾਇਆ ਹੋਇਆ ਹੈ ਕਿ ਹਰਿਆਣੇ ਦੇ ਵਿੱਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਇਹ ਕਿਹਾ ਕਿ 8ਵੀਂ ਜਮਾਤ ਦੇ ਇਤਿਹਾਸ ਦੇ ਕੋਰਸ ਵਿੱਚ ਗੁਰੂਆਂ ਦਾ ਇਤਿਹਾਸ, ਸਿੱਖ ਪਾਤਸ਼ਾਹੀਆਂ ਦਾ, ਗੁਰੂ ਸਾਹਿਬਾਨ ਦਾ ਇਤਿਹਾਸ ਜਿਹੜਾ ਉਹ ਪੜਾਵਾਂਗੇ। ਧੁੰਮੇ ਹੁਣਾਂ ਨੇ ਤਾਂ ਚੱਕ ਲੀਆਂ ਪੂਛਾਂ ਵੀ ਦੇਖੋ ਕਿਆ ਕਮਾਲ ਕਰਤੀ ਜੀ ਹਰਿਆਣੇ, ਪਰ ਪੰਥ ਦਰਦੀ ਸੋਚ ਰਹੇ ਨੇ ਪਤਾ ਨਹੀਂ ਕੀ ਪੜਾਉਣਗੇ। ਦੁਸ਼ਮਣ ਬਾਤ ਕਰੇ ਅਣਹੋਣੀ। ਜਿਹੜੇ ਦਰਬਾਰ ਸਾਹਿਬ ਦਾ ਮਾਡਲ ਬਣਾ ਕੇ ਕਲਕੱਤੇ 'ਚ ਗੰਦ ਪਾ ਸਕਦੇ, ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ 5ਵਾਂ ਵੇਦ ਕਹਿ ਕੇ ਸਿੱਖਾਂ ਨੂੰ ਗਾਲ ਕੱਢ ਸਕਦੇ, ਜਿਹੜੇ ਜਪਜੀ ਸਾਹਿਬ ਨੂੰ ਗੀਤਾ ਦਾ ਰੂਪ ਦੱਸੀ ਜਾਂਦੇ, ਜਿਹੜੇ ਸਿੱਖਾਂ ਨੂੰ ਕੇਸਾਂ ਵਾਲੇ ਹਿੰਦੂ ਕਹਿੰਦੇ, ਉਹ ਕੁਝ ਵੀ ਕਰ ਸਕਦੇ ਨੇ।
ਅੱਜ ਤੋਂ ਪਹਿਲਾਂ ਇੱਕ ਦੋ ਨਹੀਂ, ਬੇਸ਼ੁਮਾਰ ਇਹੋ ਜਿਹੀਆਂ ਕਿਤਾਬਾਂ, ਟੈਕਸਟ ਬੁੱਕ, ਸਕੂਲਾਂ ਕਾਲਜਾਂ ਦੀਆਂ ਕਿਤਾਬਾਂ ਉਹਦੇ ਰੌਲੇ ਪਏ ਆ, ਜਿਨ੍ਹਾਂ ਵਿੱਚ ਸਾਡੇ ਤਾਂ ਪੰਜਾਬ ਚ ਲਾ ਕੇ ਬਹਿ ਗਏ ਸੀ। ਪੰਜਾਬ ਸਕੂਲ ਸਿੱਖਿਆ ਬੋਰਡ, ਅਕਾਲੀ ਭਾਜਪਾ ਗੱਠਜੋੜ ਮੌਕੇ ਕਿਤਾਬਾਂ ਅਮਰਿੰਦਰ ਸਿੰਘ ਵੇਲੇ ਚੱਕੀਆਂ ਗਈਆਂ। ਸਾਡੇ ਤਾਂ ਸ਼੍ਰੋਮਣੀ ਕਮੇਟੀ ਦੀਆਂ ਕਿਤਾਬਾਂ ਛਾਪੀਆਂ, ਉਹਨਾਂ ਦਾ ਰੌਲਾ ਪਈ ਜਾਂਦਾ ਵੀ ਗਲਤ ਲਿਖਿਆ ਹੋਇਆ। ਸੋ ਜਿਹੜਾ ਪੰਡਤ ਮਦਨ ਮੋਹਨ ਮਾਲਵੀਆ ਨੇ ਗਿਆਨੀ ਸ਼ੇਰ ਸਿੰਘ ਨੂੰ ਕਿਹਾ ਸੀ ਕਿ ਇਨ ਮੁਸਲਮਾਨों की मुसलमानी तो हम विद्या नीति में संशोधन करके निकाल देंगे, ਉਸੇ ਗੱਲ ਦੇ ਹਿਸਾਬ ਨਾਲ ਜੇ ਦੇਖੀਏ, ਸਿੱਖਾਂ ਦੀ ਸਿੱਖੀ ਕੱਢਣ ਲਈ ਉਹ ਕੁਝ ਵੀ ਕਰ ਸਕਦੇ। ਪਰ ਸਾਡੇ ਇੱਥੇ ਜਿਹੜੇ ਦੁਸ਼ਮਣ ਦੇ ਕਹਾੜੇ ਦਾ ਦਸਤਾ ਬਣ ਚੁੱਕੇ ਆ, ਉਹ ਚੱਕੀ ਫਿਰਦੇ ਆ ਮਸਲਾ ਵੀ ਦੇਖੋ ਜੀ ਗੁਰੂ ਸਾਹਿਬਾਨ ਦਾ। ਇੱਕ ਸੁਣ ਰਿਹਾ ਮੈਂ ਵਿਦਵਾਨ, ਮੈਂ ਸ਼ੁਕਰ ਆ ਮੈਂ ਆਪਦੇ ਆਪ ਨੂੰ ਵਿਦਵਾਨ ਨਹੀਂ ਮੰਨ, ਮੈਂ ਤਾਂ ਗੁਰੂ ਦਾ ਸਿੱਖ ਹਾਂ। ਜਿੰਨੀ ਕੁ ਅਕਲ, ਜਿੰਨੀ ਕੁ ਸਮਝ, ਜਿੰਨਾ ਕਾਲੇ ਦਾਲੇ ਗਲਤ ਸਹੀ ਦਿਖਦਾ, ਆਪਦੀ ਗੱਲ ਕਹੀ ਦੀ। ਹਰਪਾਲ ਸਿੰਘ ਪੰਨੂ, ਉਹਦੀ ਕੱਲ ਪਰਸੋਂ ਇੱਕ ਇੰਟਰਵਿਊ ਦੇਖੀ, ਕਹਿੰਦਾ ਮੈਨੂੰ ਸਿੱਖਾਂ ਦੀ ਸਮਝ ਨਹੀਂ ਲੱਗਦੀ, ਮੋਦੀ ਕਿੰਨਾ ਵਧੀਆ ਬੰਦਾ ਜਿਹਨੇ ਵੀਰਬਾਲ ਦਿਵਸ ਸ਼ੁਰੂ ਕੀਤਾ, ਕੀ ਮਾੜਾ ਕੀਤਾ ਗਿਆ ਦੱਸੋ। ਉਹ ਹਿੰਦੂ ਪਰੰਪਰਾ ਦੇ ਵਿੱਚ ਖੜੇ ਕਰ ਰਿਹਾ ਸਾਹਿਬਜ਼ਾਦਿਆਂ ਨੂੰ, ਸਿੱਖੀ ਦੀਆਂ ਜੜ੍ਹਾਂ ਉੱਤੇ ਵਾਰ ਕਰਨ ਵਾਲਾ ਇੱਕ ਕਦਮ ਹੈ। ਔਰ ਇੱਕ ਨਹੀਂ, ਹਜ਼ਾਰਾਂ ਇਹੋ ਜਿਹੇ ਸਟੈਪਸ ਆਲੇ ਦੁਆਲੇ ਚ ਨੇ, ਜੇ ਕੋਈ ਸੋਚੇ, ਜੇ ਕੋਈ ਦੇਖੇ। ਜਿਹਨੇ ਅੱਖਾਂ ਤੇ ਪੱਟੀ ਬੰਨ ਲਈ ਉਹਨੂੰ ਨਹੀਂ ਕੁਝ ਦੇਖਣਾ, ਜਿਹੜਾ ਨਿਰਪੱਖਤਾ ਨਾਲ ਸੋਚੇਗਾ ਉਹਨੂੰ ਦਿਖੂ। ਅਸਲ ਵਿੱਚ ਹਜ਼ਾਰਾਂ ਇਹੋ ਜਿਹੀਆਂ ਲਿਖਤਾਂ, ਕਿਤਾਬਾਂ ਤੁਰੀਆਂ ਫਿਰਦੀਆਂ ਨੇ, ਜਿਨ੍ਹਾਂ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ WhatsApp ਯੂਨੀਵਰਸਿਟੀ ਵਾਲੇ ਹਿੰਦੂ ਸਿੱਖਾਂ ਨੂੰ ਬਹੁਤ ਜ਼ਿਆਦਾ ਜਲੀਲ ਕਰਦੇ ਆ ਕਿ ਐਵੇਂ ਭਕਾਈ ਮਾਰੀ ਜਾਂਦੇ ਹੋ, ਤੁਸੀਂ ਹਿੰਦੂ ਹੋ, ਤੁਹਾਨੂੰ ਅਕਲ ਹੀ ਨਹੀਂ ਹੈਗੀ। ਇਹ ਜਿਹੜੇ ਤੁਹਾਨੂੰ ਕਹਿੰਦੇ ਆ ਨਾ ਵੀ ਸਿੱਖ ਇੱਕ ਵੱਖਰੀ, ਵਿਲੱਖਣ ਤੇ ਹਿੰਦੂਆਂ ਤੋਂ ਆਜ਼ਾਦ ਕੌਮ ਆ, ਇਹ ਤਾਂ ਪਾਕਿਸਤਾਨ ਦੇ ਏਜੰਟ ਨੇ। ਜਿਹੜੇ ਸਿੱਖ ਆਪਦੇ ਧਰਮ ਦੀ ਮਰਿਆਦਾ ਤੇ ਪਹਿਰਾ ਦੇਣ ਦੀ ਗੱਲ ਕਰਨ, ਉਹਨਾਂ ਨੂੰ ਗਾਲਾਂ ਕੱਢੀਆਂ ਜਾਂਦੀਆਂ ਨੇ ਕਿ ਇਹ ਕੱਟੜਵਾਦ ਆ। ਗੁਰੂ ਪਾਤਸ਼ਾਹ ਕਹਿੰਦੇ ਆ, ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ। ਤੇ ਇਹ ਸਾਨੂੰ ਸਾਡੇ ਕੁਹਾੜੇ ਦੇ ਦਸਤੇ ਆ ਜਿਹੜੇ, ਉਹ ਕਹਿੰਦੇ ਆ ਕਿ ਨਹੀਂ ਜੀ, ਮਰਿਆਦਾ ਦੇ ਵਿੱਚ ਪ੍ਰਪੱਕ ਹੋਣਾ ਬੜੀ ਮਾੜੀ ਗੱਲ। ਖਾੜਕੂ ਲਹਿਰ ਦੇ ਦਿਨਾਂ ਦੇ ਬਾਰੇ ਭਾਈ ਦਲਜੀਤ ਸਿੰਘ ਬਿੱਟੂ ਨੇ 2 ਕਿਤਾਬਾਂ ਲਿਖੀਆਂ ਨੇ। ਉਹਨਾਂ ਕਿਤਾਬਾਂ ਦੇ ਵਿੱਚ ਬਾਰ-ਬਾਰ ਇੱਕ ਪੱਖ ਉਹ ਉਭਾਰਦੇ ਹੈ ਕਿ ਅਸੀਂ ਕੀ ਸੀ, ਅਸਾਮੀ ਜੰਗ ਲੜ ਰਹੇ ਸੀ। ਇੱਕ ਪਾਸੇ ਕਰੋੜਾਂ ਦੀ ਗਿਣਤੀ ਵਾਲੀ, ਜਿਹਦੇ ਕੋਲੇ ਬੇਸ਼ੁਮਾਰ ਫੌਜੀ ਸ਼ਕਤੀ ਹੈ, ਸਾਧਨ ਹੈ, ਉਹ ਭਾਰਤ ਸਰਕਾਰ, ਭਾਰਤੀ ਨਿਜ਼ਾਮ। ਦੂਜੇ ਪਾਸੇ ਅਸੀਂ ਸਿਰਫ ਗੁਰੂ ਦਾ ਊਟ ਆਸਰਾ ਲੈ ਕੇ ਚੱਲੇ ਹੋਏ 4 ਸਿੰਘ। ਪਰ ਇਸ ਅਸਾਮੀ ਜੰਗ ਮੌਕੇ ਅਸੀਂ ਕਿਵੇਂ ਅੱਗੇ ਵਧਦੇ ਰਹੇ, ਉਹ ਘਟਨਾਵਾਂ ਦਾ ਜ਼ਿਕਰ ਕਰਦੇ ਆ। ਉਹ ਲਿਖਦੇ ਆ ਕਿ ਸਾਡੇ ਲਈ ਕੌਮ ਅਰਦਾਸਾਂ ਕਰਦੀ ਸੀ। ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਕੁਝ ਘਟਨਾਵਾਂ ਦਾ ਬਿਆਨ ਕੀਤਾ ਹੈ ਆਪਦੀ ਕਿਤਾਬ 'ਚ, ਜਿਨ੍ਹਾਂ ਤੋਂ ਇਹ ਸੇਧ ਮਿਲਦੀ ਆ ਕਿ ਲੋਕ ਉਦੋਂ ਕਿਵੇਂ ਬਾਣੀ ਪੜ੍ਹਦੇ ਸੀ, ਕਿਵੇਂ ਅਰਦਾਸ ਕਰਦੇ ਸੀ ਕਿ ਸੱਚੇ ਪਾਤਸ਼ਾਹ, ਕੌਮ ਦੇ ਇਹ ਲੋਕ ਜਿਹੜੇ ਕੌਮ ਦੀ ਡਿੱਗੀ ਹੋਈ ਪੱਗ ਨੂੰ ਉੱਚਾ ਚੱਕਣ ਲਈ ਲੜ ਰਹੇ ਨੇ, ਇਹਨਾਂ ਦੇ ਉੱਤੇ ਕਿਰਪਾ ਕਰੀ। ਤੇ ਭਾਈ ਦਲਜੀਤ ਸਿੰਘ ਬਿੱਟੂ ਦੀ ਦੋਨੇ ਕਿਤਾਬਾਂ ਦਾ ਤੱਤ ਸਾਰ ਇਹੀ ਨਿਕਲਦਾ ਕਿ ਇਸ ਸੰਘਰਸ਼ ਦੌਰਾਨ ਜੋ ਮੱਲਾਂ ਮਾਰੀਆਂ ਨੇ, ਉਹ ਸਾਂਝੀ ਸ਼ਕਤੀ, ਕੌਮ ਦੀ ਸਾਂਝੀ ਚੇਤਨਾ, ਅਰਦਾਸ ਤੇ ਸੱਚੇ ਪਾਤਸ਼ਾਹ ਦੀ ਕਿਰਪਾ ਦ੍ਰਿਸ਼ਟੀ ਸਦਕਾ ਜੋ ਬਾਣੀ ਪੜ੍ਹੀ ਗਈ, ਉਹਦੇ ਮੁਤਲਕ ਇਹ ਸਾਰਾ ਕੁਝ ਵਾਪਰੇ। ਉਸ ਦੌਰ ਤੋਂ ਅੱਜ ਦੇ ਦੌਰ ਤੇ ਆ ਆਪਾਂ ਨੂੰ ਇਹ ਗੱਲ ਕਹਿਣ ਦੀ ਜਾਂ ਮੰਨਣ ਦੀ ਕੋਈ ਝਿਜਕ ਨਹੀਂ ਹੋਣੀ ਚਾਹੀਦੀ ਕਿ ਅੱਜ ਉਦੋਂ ਵਾਂਗ ਬਾਣੀ ਜਾਂ ਅੱਜ ਉਦੋਂ ਵਾਂਗ ਅਰਦਾਸ, ਸਾਡੀ ਅਰਦਾਸ ਕਿਵੇਂ ਖੁਰ ਗਈ ਹੈ, ਕਿਵੇਂ ਸਾਡੇ ਤੋਂ ਬਾਣੀ, ਅੱਗੇ ਘਰਾਂ ਦੇ ਵਿੱਚ ਬਾਣੀ ਜਿੰਨੀ ਪੜ੍ਹੀ ਜਾਂਦੀ ਸੀ, ਕਿ ਅੱਜ ਸਾਡੀ ਲਾਈਫ ਹੀ ਇਦਾਂ ਦੀ ਬਹੁਤਿਆਂ ਦੀ ਤਾਂ ਬਣ ਗਈ।
ਸਵੇਰਿਓਂ ਲੇਟ ਉੱਠਣਾ, ਸ਼ਾਮ ਨੂੰ ਕੁਛ ਉਹੋ ਜਿਹੇ ਰੁਝੇਵੇਂ। ਹੁਣ ਤਾਂ ਟੈਲੀਵਿਜ਼ਨ ਦੇ ਉੱਤੇ ਜਿਹੜਾ ਚੱਲ ਰਿਹਾ ਹੁੰਦਾ ਨਿਤਨੇਮ ਉਹੀ ਹੈ। ਕਈਆਂ ਨੇ ਮੋਬਾਈਲਾਂ 'ਚ ਭਰ ਕੇ ਰੱਖਿਆ ਹੋਇਆ। ਆਪ ਨਿਤਨੇਮ ਤੋਂ ਟੁੱਟ ਗਏ। ਅੰਦਰਲੀ ਜਿਹੜੀ ਸ਼ਰਧਾ ਸਤਿਕਾਰ, ਗੁਰੂ ਨਾਲ ਜੁੜ ਕੇ ਜੋ ਭਾਵਨਾ ਉੱਠਦੀ ਸੀ, ਉਹ ਖਤਮ ਹੋ ਗਈ। ਇਸ ਸਾਰੇ ਕਾਸੇ ਦੇ ਉਲਟ ਦੁਨਿਆਵੀ ਰਸਾਂ ਕਸਾਂ ਦਾ, ਦੁਸ਼ਮਣ ਦੇ ਕਹਾੜੇ ਦਾ ਦਸਤਾ ਬਣੇ ਲੋਕਾਂ ਦਾ ਬੋਲਬਾਲਾ ਵੱਧ ਰਿਹਾ। ਸਾਡਾ ਗੁਨਾਹ ਕੀ ਆ? ਮੈਨੂੰ ਜਾਂ ਮੇਰੇ ਵਰਗੇ ਲੋਕਾਂ ਨੂੰ ਭਾਗਵੇਂ ਬ੍ਰਿਗੇਡ ਦੇ ਤੇ ਕਾਂਗਰਸ ਦੇ, ਬਾਦਲ ਦਲ ਦੇ ਜਾਂ ਸਿੱਖੀ ਦੇ ਨਾਲ ਦੁਸ਼ਮਣੀ ਕਮਾਉਣ ਵਾਲੀਆਂ ਹੋਰ ਧਿਰਾਂ ਦੇ ਜਿਹੜੇ ਜਮੂਰੇ ਆ, ਉਹ ਕਿਉਂ ਨਫ਼ਰਤ ਕਰਦੇ? ਅਸੀਂ ਕੀ ਵਿਗਾੜਦੇ ਆ ਉਹਨਾਂ ਨੂੰ? ਅਸੀਂ ਕੀ ਕਰ ਸਕਦੇ ਹਾਂ? ਸਾਡੇ ਕਹਿਣ ਤੇ ਬਾਬੇ ਧੁੰਮੇ ਨੇ ਰੁਕਣਾ ਨਹੀਂ? ਰੁਕਣਾ। ਪਰ ਉਹਨਾਂ ਨੂੰ ਇੱਕ ਸਮੱਸਿਆ, ਸਾਡੇ ਇੱਕ ਤਕਲੀਫ। ਮੈਂ ਇੱਕ ਦਿਨ ਪਹਿਲਾਂ ਵੀ ਇਹ ਬੇਨਤੀ ਕੀਤੀ ਸੀ ਕਿ ਜਿਹੜੇ ਕੁੱਤੇ ਰੱਖੇ ਹੁੰਦੇ ਆ ਨਾ, ਬੁਲੀ ਕੁੱਤੇ, ਜਿਹੜੇ ਲੋਕਾਂ ਨੇ ਆਪਦੇ ਪਹਿਰੇਦਾਰੀ ਲਈ, ਉਹਨਾਂ ਕੁੱਤਿਆਂ ਦੇ ਮਾਲਕਾਂ ਨੂੰ ਉਸ ਕੁੱਤਾ ਮੱਖੀ ਦੀ ਬੜੀ ਕਦਰ ਰਹਿੰਦੀ ਆ, ਜਿਹੜੀ ਕੁੱਤਾ ਮੱਖੀ ਕੁੱਤਿਆਂ ਨੂੰ ਸੌਣ ਨਹੀਂ ਦਿੰਦੀ, ਉਹ ਜਗਾਈ ਰੱਖਦੀ ਹੈ। ਤੇ ਚੋਰ ਜਿਹੜਾ ਹੈ ਉਹ ਡਰਿਆ ਰਹਿੰਦਾ ਵੀ ਕੁੱਤਾ ਜਾਗਦਾ। ਕੁੱਤਾ ਮੱਖੀ ਜਿਹੜੀ ਆ ਉਹ ਬਹੁਤਾ ਕੁਝ ਨਹੀਂ ਕਰ ਸਕਦੀ, ਪਰ ਉਹ ਉਸ ਕੁੱਤੇ ਨੂੰ ਜਗਾਈ ਰੱਖਦੀ ਆ ਜਿਹਨੇ ਚੌਕੀਦਾਰਾ ਕਰਨਾ ਹੁੰਦਾ। ਇਸ ਕਰਕੇ ਘਰ ਵਾਲਿਆਂ ਨੂੰ ਕੁੱਤੇ ਨਾਲੋਂ, ਕੁੱਤੇ ਵਾਂਗੂ ਹੀ ਉਸ ਕੁੱਤਾ ਮੱਖੀ ਦਾ ਵੀ ਇੱਕ ਫਿਕਰ ਰਹਿੰਦਾ ਵੀ ਇਹ ਹੋਣੇ ਚਾਹੀਦੇ। ਉਵੇਂ ਹੀ ਸਿੱਖ ਕੌਮ ਨੂੰ, ਖਾਲਸਾ ਪੰਥ ਨੂੰ, ਉਹਨਾਂ ਸਿੱਖਾਂ ਦੇ ਉੱਤੇ ਮਾਣ ਹੋਣਾ ਚਾਹੀਦਾ ਜਿਹੜੇ ਹਰ ਵੇਲੇ ਕੌਮ ਦੀ ਆਜ਼ਾਦੀ ਬਾਰੇ, ਸਿੱਖੀ ਦੀ ਚੜ੍ਹਦੀ ਕਲਾ ਬਾਰੇ ਤਤਪਰ ਰਹਿੰਦੇ, ਜਿਹੜੇ ਕਦੇ ਇਸ ਗੱਲ ਦੇ ਵਿੱਚ ਚੱਕਰ 'ਚ ਨਹੀਂ ਪੈਂਦੇ ਕਿ ਜੀ ਬਾਬਾ ਧੁੰਮਾ ਤਾਂ ਟਕਸਾਲ ਦਾ ਮੁਖੀ ਹੈ, ਉਹ ਫਲਾਨਾ ਤਾਂ ਜੀ ਜੇ ਆ ਉਹ ਆ। ਮੈਨੂੰ ਯਾਦ ਆ, ਔਰ ਇਹ ਗੱਲ ਭਾਈ ਬਲਵੰਤ ਸਿੰਘ ਰਾਜੋਆਣੇ ਨੇ ਜਿਹੜੀਆਂ ਚਿੱਠੀਆਂ ਲਿਖੀਆਂ ਸੀ ਨਾ, ਉਹਨਾਂ 'ਚ ਵੀ ਸੀ। 1992-93 ਦੀ ਗੱਲ। ਅਸੀਂ ਕਿਆ ਕਰੀਏ ਕਿ ਭਾਈ ਸੁਖਦੇਵ ਸਿੰਘ ਬੱਬਰ ਦੇ ਸ਼ਹੀਦ ਹੋਣ ਤੋਂ ਬਾਅਦ ਭਾਈ ਮਹਿਲ ਸਿੰਘ ਬੱਬਰ, ਭਾਈ ਵਧਾਵਾ ਸਿੰਘ ਬੱਬਰ, ਚਲੋ ਉਹਨਾਂ ਬਾਰੇ ਪਤਾ ਹੁੰਦਾ ਸੀ ਵੀ ਬਾਹਰ ਨੇ। ਇੱਥੇ ਜਿਨ੍ਹਾਂ ਚੋਂ ਅਸੀਂ ਕਿਆ ਕਰਨਾ, ਭਾਈ ਕੁਲਵੰਤ ਸਿੰਘ ਕੈਸ਼ੀਅਰ ਜਿਹੜਾ, ਉਹ ਬੜਾ ਐਕਟਿਵ ਸਿੰਘ ਦੱਸਿਆ ਜਾਂਦਾ। ਤੇ ਭਾਈ ਸੁਖਦੇਵ ਸਿੰਘ ਬੱਬਰ ਦੇ ਸ਼ਹੀਦ ਹੋਣ ਤੋਂ ਬਾਅਦ ਉਹਦੇ ਉੱਤੇ ਸਾਨੂੰ ਬੱਬਰਾਂ ਦੇ ਵੱਲੋਂ ਅਸੀਂ ਸੋਚਦੇ ਹੁੰਦੇ ਸੀ। ਪਰ ਇੱਕ ਦਿਨ ਉਹਦੀ ਫੋਟੋ ਆਈ ਜਿਹਦੇ ਵਿੱਚ ਉਹ ਸੋਫੇ ਉੱਤੇ KPS ਗਿੱਲ ਤੇ ਬਿਆੰਤੇ ਬੁੱਚੜ ਦੇ ਵਿਚਾਲੇ ਬੈਠਾ ਸੀ। ਚਾਹ ਦੇ ਕੱਪ ਹੱਥ 'ਚ ਫੜੇ ਹੋਏ ਸੀ ਤੇ ਉੱਤੇ ਲਿਖਿਆ ਹੋਇਆ ਸੀ ਕਿ ਕੁਲਵੰਤ ਸਿੰਘ ਬੱਬਰ ਨੇ ਆਤਮ ਸਮਰਪਣ ਕਰ ਦਿੱਤਾ। ਮੇਰਾ ਸਾਥੀ ਭਾਈ ਅਵਤਾਰ ਸਿੰਘ ਮੋਹੀ, ਉਹਨੇ ਅਖਬਾਰ ਫੜ ਕੇ ਇੱਕ ਬਹੁਤ ਭੈੜੀ ਪੰਜਾਬੀ 'ਚ ਗਾਲ ਕੱਢੀ ਬਈ ਇਹਨਾਂ ਲੋਕਾਂ ਲਈ ਜਿਹੜੇ ਚੱਡੇ ਪੜਵਾਉਂਦੇ ਫਿਰਦੇ ਆ, ਇਹਨਾਂ ਲੋਕਾਂ ਲਈ ਜਿਹੜੇ ਆਪਦੀਆਂ ਧੀਆਂ ਭੈਣਾਂ ਨੂੰ ਥਾਣਿਆਂ 'ਚ ਨੰਗਾ ਕਰਦੇ ਆ ਜਦੋਂ, ਤੇ ਤਾਂ ਵੀ ਨਹੀਂ ਉਹ ਡੋਲਦੇ। ਆਹ ਦੇਖ, ਇਹ ਗੱਲ ਦੱਸਣ ਤੋਂ ਭਾਵ ਇਹ ਨਹੀਂ ਕਿ ਬੱਬਰ ਖਾਲਸਾ ਦੀ, ਅਸਲ ਵਿੱਚ ਕਮਜ਼ੋਰ ਬੰਦਾ ਲਿਫ ਕੇ ਮੁੱਕ ਕੇ ਕਮਜ਼ੋਰੀ ਦਿਖਾ ਕੇ ਆਪਦੀ ਧਿਰ ਦਾ ਜਾਂ ਪੂਰੀ ਕੌਮ ਦਾ ਜਲੂਸ ਕੱਢਣ ਵਾਲਾ ਬੰਦਾ ਹਰ ਥਾਂ ਤੇ ਹੋ। ਸਾਰਾ ਬਾਦਲਦਾਰ ਭਾਰਤ ਮਾਤਾ ਨੂੰ ਮੱਥਾ ਟੇਕ ਕੇ BJP ਦਾ ਕੱਲਾ ਬਣਿਆ ਕਿ ਨਹੀਂ ਬਣਿਆ? ਇਹਦਾ ਅਕਾਲੀ ਕਹਾਉਂਦੇ। ਤੇ ਬਾਬੇ ਧੁੰਮੇ ਉਹਨਾਂ ਨੂੰ ਕੀ ਬੁਖਾਰ ਚੜਿਆ ਹੋਇਆ? ਕੋਈ ਮਨਾ ਕੇ ਦਿਖਾ ਦੇਵੇ ਉਹਨਾਂ ਨੂੰ ਵੀ ਤੇ ਪੰਥ ਨਾਲ ਧੋਖਾ ਹੈ ਜਾਂ ਗਲਤ ਹੈ ਜਿਹੜਾ ਕਰ ਰਹੇ। ਇਵੇਂ ਹੀ ਹੋਰ ਸਫਾਂ 'ਚ ਹੋਰ ਤਰ੍ਹਾਂ। ਇਸ ਗੱਲ ਦੇ ਉੱਤੇ ਤਾਂ ਆਪਾਂ ਦੁੱਖ ਤਕਲੀਫ ਤਾਂ ਕਰਨੀ ਹੋਈ ਹੈ, ਪਰ ਇਹ ਅਰਦਾਸ ਜ਼ਰੂਰ ਕਰੀਏ ਕਿ ਸੱਚੇ ਪਾਤਸ਼ਾਹ ਕੌਮ ਬਚੀ ਰਵੇ, ਕੌਮ ਦਾ ਬਣ ਜੇ ਕੁਛ। ਬਿਲਕੁਲ ਉਲਟ ਹਾਲਾਤ ਨੇ ਸਾਡੇ, ਬਹੁਤ ਮਾੜੇ ਹਾਲਾਤ ਨੇ। ਪਰ ਇਹਦੇ ਵਿੱਚ ਵੀ ਜਦੋਂ ਕਿਸੇ ਸਿੱਖ ਨੂੰ ਦੂਜਾ ਸਿੱਖ ਮਿਲਦਾ, ਪੁੱਛਦਾ ਕਿਵੇਂ ਆ, ਕਹਿੰਦਾ ਚੜ੍ਹਦੀ ਕਲਾ।
ਚੜ੍ਹਦੀ ਕਲਾ ਦਾ ਇਹ ਅਹਿਸਾਸ ਦੁਸ਼ਮਣ ਨੂੰ ਟਿਕਣ ਨਹੀਂ ਦਿੰਦਾ। ਉਹ ਕਹਿੰਦੇ ਇਹਨਾਂ ਦੇ ਸਾਰੇ ਬੰਦੇ ਪੱਟ ਲਏ, ਹੁਣ ਤਾਂ ਟਕਸਾਲ 'ਚ ਵੀ ਸਾਡੇ ਬੰਦੇ ਜਾ ਵੜੇ, ਹੁਣ ਤਾਂ ਕੋਈ ਸੰਸਥਾ ਛੇਤੀ ਕਿਤੇ ਬਚੀ ਨਹੀਂ ਜਿੱਥੇ ਸਾਡਾ ਘੁਸਪੈਠ ਨਹੀਂ ਹੋਈ। ਇਹ ਫੇਰ ਵੀ ਚੜ੍ਹਦੀ ਕਲਾ ਚੱਕੀ ਫਿਰਦੇ, ਪਰ ਅੰਦਰੋਂ ਅੰਦਰੀ ਖੋਰਾ ਲਾਉਣ ਦੇ ਲਈ ਕੈਟ ਟਾਊਟ ਬਹੁਤ ਸਰਗਰਮ। ਸੋ ਸਾਡੇ ਸਾਰਿਆਂ ਦੇ ਲਈ ਬਹੁਤ ਸੋਚਣ ਤੇ ਵਿਚਾਰਨ ਵਾਲੀ ਗੱਲ ਹੈ। ਖਾੜਕੂ ਲਹਿਰ ਦੇ ਦਿਨਾਂ ਦੀ ਇੱਕ ਗੱਲ ਆ, ਇੱਕ ਸੂਬੇਦਾਰ ਫੌਜ ਦਾ, ਉਹਦੇ ਬਾਰੇ ਪੁਲਿਸ ਨੂੰ ਖਬਰ ਮਿਲ ਗਈ ਕਿ ਉਹਦਾ ਜਿਹੜਾ ਘਰ ਵਾ ਉੱਥੇ ਬੜੇ ਵੱਡੇ ਜੁਝਾਰੂ ਆਉਂਦੇ ਆ ਤੇ ਉਹਦੇ ਘਰ ਵਿੱਚ ਤਹਿਖਾਨਾ ਜਿੱਥੇ ਬੜਾ ਅਸਲਾ ਆਇਆ। ਪੱਕੀ ਖਬਰ ਸੀ, ਉਹਨੂੰ ਚੱਕ ਲਿਆਏ, ਬਹੁਤ ਮਾਰਿਆ ਕੁੱਟਿਆ, ਪਰ ਨਹੀਂ। ਆਖਰ ਫੌਜ ਦੇ ਪੈਰਵਾਈ ਕਰਨ ਕਰਕੇ ਉਹ ਸੂਬੇਦਾਰ ਨੂੰ ਪੂਰਾ ਜਲਾਦਾਂ ਵਾਂਗ ਨੋਚਣ ਦੇ ਬਾਵਜੂਦ ਅਖੀਰ ਤੇ ਜਾਨੋਂ ਬਖਸ਼ ਦਿੱਤਾ ਗਿਆ ਤੇ ਫੌਜ ਦੇ ਹਵਾਲੇ ਕਰਕੇ ਕਿਹਾ ਗਿਆ ਵੀ ਤੁਸੀਂ ਵੀ ਦੇਖੋ ਇਹ ਬੰਦਾ ਹੈ ਤਾਂ ਸਾਡੇ ਨਜ਼ਰ 'ਚ ਤਾਂ ਪੁਲਿਸ ਵਾਲੇ ਕਹਿੰਦੇ ਵੀ ਇਹ ਹੈਗਾ, ਪਰ ਮੰਨਦਾ। ਥੋੜੇ ਦਿਨਾਂ ਬਾਅਦ ਹੀ, ਅਜੇ ਉਹ ਪੈਰਾਂ ਸਿਰ ਹੋਇਆ ਵੀ ਨਹੀਂ ਸੀ, ਤੁਰਨ ਵੀ ਨਹੀਂ ਸੀ ਸਹੀ ਲੱਗਿਆ, ਉਹ ਬੰਦਾ ਫੜਿਆ ਗਿਆ ਜਿਹੜਾ ਅਸਲਾ ਰੱਖ ਕੇ ਗਿਆ ਸੀ ਤੇ ਉਹਨੇ ਪੈਂਦੇ ਸੱਟੇ 4 ਚਪੇੜਾਂ ਨਹੀਂ ਖਾਧੀਆਂ, ਉਹ ਮੰਨ ਗਿਆ। ਜਦੋਂ ਦੁਬਾਰਾ ਚੱਕ ਕੇ ਲੈ ਕੇ ਗਏ ਤੇ ਉਹ ਅਫਸਰ ਨੇ ਬਹੁਤ ਗੰਦ ਬਕਿਆ ਤੇ ਉਹਨੂੰ ਕਿਹਾ ਵੀ ਲਿਆਓ ਇਹਦੇ ਮੂਹਰੇ ਉਹਨੂੰ। ਕਹਿੰਦਾ ਹੁਣ ਬੋਲ। ਉਹ ਕਹਿੰਦਾ ਜੀ ਇਹਨੂੰ ਪਤਾ ਹੋਣਾ, ਇਹ ਆਪੇ ਕਢਾ ਲਿਆ ਤੇ ਜਿੱਥੇ ਕਹਿੰਦਾ। ਵੈਸੇ ਪੁਲਿਸ ਪਾਰਟੀ ਗਈ, ਉਹ ਜਿਹੜੀ ਪਸ਼ੂਆਂ ਵਾਲੀ ਖੁਰਲੀ ਸੀ ਉੱਥੇ ਥੱਲੇ ਬਹੁਤ ਤਰੀਕੇ ਨਾਲ, ਜਿੱਥੇ 3-4 ਬੰਦੇ ਵੀ ਰਹਿ ਸਕਣ, ਪਿੱਛੇ ਅਸਲਾ ਬਰੂਦ ਲਈ ਉਹਨੇ ਘੁਰਨਾ ਬਣਾਇਆ ਸੀ ਮੋਰਚਾ, ਬੜੀ ਤਕਨੀਕ ਨਾਲ ਉਹ ਲੈ ਆਏ। ਪਰ ਉਹ ਕਹਿੰਦਾ ਜੀ ਮੇਰੀ ਤਾਂ ਅੱਜ ਵੀ ਉਹੀ ਗੱਲ ਆ ਕਿ ਮੈਨੂੰ ਨਹੀਂ ਕਿਸੇ ਗੱਲ ਦਾ ਪਤਾ। ਉਹ ਕਹਿੰਦੇ ਵੀ ਆ ਤੇਰੇ ਸਾਹਮਣੇ ਮੰਨਦਾ, ਐ ਕਹਿੰਦਾ, ਉਹ ਕਹਿੰਦਾ ਇਹ ਮੰਨਦਾ ਹੁਣ। ਉਹਦੇ ਲਈ ਉਸੇ ਪਲ ਉਹ ਮਰ ਗਿਆ ਜਦੋਂ ਉਹਨੇ ਕੌਮ ਦੇ ਸੰਘਰਸ਼ ਨਾਲ ਗਦਾਰੀ ਕਰ। ਅਖੀਰ ਉਹਨੂੰ ਕਹਿੰਦੇ ਇਹਨੂੰ ਮਾਰ ਦਿਓ। ਉਹਦੇ ਸਾਹਮਣੇ ਸੂਬੇਦਾਰ ਦੇ ਉਹਨੂੰ ਗੋਲੀ ਮਾਰੀ ਗਈ, ਉਹ ਇੱਕ ਪਾਸੇ ਨੂੰ ਲੁੜਕ ਗਿਆ, ਪਰ ਉਹਨੇ ਦੇਖਿਆ ਤੱਕ ਨਹੀਂ। ਉਹ ਕਹਿੰਦਾ ਮੇਰੇ ਲਈ ਤਾਂ ਉਦੋਂ ਹੀ ਮਰ ਗਿਆ। ਇਹ ਗੱਲ ਸਮੇਤ ਇੱਕ ਕਹਾਣੀ ਆ ਜਿਹੜੀ ਗੋਰਕੀ ਦੀ, 26 ਬੰਦੇ ਤੇ ਇੱਕ ਮਜ਼ਦੂਰ ਔਰਤ ਦੀ ਕਹਾਣੀ ਹੈ, ਜਿਹਦੇ ਵਿੱਚ ਇਹ ਸਾਨੂੰ ਸਿੱਖਿਆ ਮਿਲਦੀ ਹੈ ਕਿ ਜਦੋਂ ਪੂਰੀ ਕੌਮ ਤੁਹਾਡੇ 'ਚ ਭਰੋਸਾ ਕਰ ਰਹੀ ਹੋਵੇ, ਉਸ ਮੌਕੇ ਤੁਹਾਡਾ ਬਹੁਤ ਵੱਡਾ ਫਰਜ਼ ਹੁੰਦਾ। ਜਿਹੜੇ ਬਾਬੇ ਧੁੰਮੇ ਵਰਗੇ ਜਾਂ ਹੋਰ ਲੋਕ ਅੱਜ ਦੁਸ਼ਮਣ ਦੀ ਐਡਵੋਕੇਸੀ ਕਰ ਰਹੇ ਨੇ, ਇਹ ਬਿਲਕੁਲ ਉਵੇਂ ਹੈ ਜਿਵੇਂ ਉਹ ਗੋਰਕੀ, ਜਿਹੜੀ ਮੈਕਸਿਮ ਗੋਰਕੀ ਦੀ ਕਹਾਣੀ ਹੈ 26 ਮਜ਼ਦੂਰਾਂ ਵਾਲੀ। ਉਸ ਕੁੜੀ ਉੱਤੇ ਉਹ ਪੂਰਾ ਯਕੀਨ ਕਰਦੇ ਹੁੰਦੇ ਆ ਵੀ ਇਹ ਨਹੀਂ ਡੋਲ, ਪਰ ਜਦੋਂ ਉਹ 26 ਜਾਣਿਆਂ ਦਾ ਭਰੋਸਾ ਤੋੜਦੀ ਹੈ ਤਾਂ ਬਹੁਤ ਹੀ ਜ਼ਿਆਦਾ ਕਹਿਰ ਬੜੇ ਵਰਤਾਰੇ ਵਾਪਰ। ਇਸ ਮੌਕੇ ਸਾਡੀ ਕੌਮ ਦੇ ਵਿੱਚ ਹੋਰ ਬਹੁਤ ਸਾਰੀਆਂ ਸ਼ਖਸੀਅਤਾਂ ਨੇ ਜਿਨ੍ਹਾਂ ਬਾਰੇ ਡਰਦਿਆਂ ਗੱਲ ਕਰਨ ਨੂੰ ਜੀ ਕਰਦਾ ਕਿ ਕਿਤੇ ਸਾਡੇ ਨਾਲ ਫੇਰ ਠੱਗੀ ਨਾ ਵੱਜੇ। ਸਿੱਖ ਜਗਤ ਨੂੰ ਪਿਛਲੇ 4-5 ਸਾਲਾਂ ਦੇ ਵਿੱਚ ਇਹ ਜਚਾਇਆ ਗਿਆ ਹੈ ਕਿ ਬਾਕੀ ਸਾਰੇ ਜਿਹੜੇ ਇੱਥੇ ਲੜਦੇ ਰਹੇ ਨੇ, ਜਿਨ੍ਹਾਂ ਨੇ ਦੁਸ਼ਮਣ ਦੇ ਨਾਲ ਟੱਕਰ ਲਈ, ਜਿਨ੍ਹਾਂ ਜਥੇਬੰਦੀਆਂ ਨੇ, ਜਿਨ੍ਹਾਂ ਆਗੂਆਂ ਨੇ ਪਿਛਲੇ 30-35 ਸਾਲ ਘਸਾਈ ਕਰਦਿਆਂ ਖਾਲਿਸਤਾਨ ਦਾ ਸੰਘਰਸ਼ ਠੰਡੇ ਜਾਂ ਗਰਮ ਤਰੀਕੇ ਨਾਲ ਜਾਰੀ ਰੱਖਿਆ, ਵੀ ਉਹ ਤਾਂ ਸਾਰੇ ਬਕਾਊ ਨੇ, ਉਹ ਤਾਂ ਭਾਰਤ ਮਾਤਾ ਦੇ ਨਾਲ ਰਲ ਕੇ ਚੱਲ ਰਹੇ ਨੇ। ਪਰ ਸਾਡਾ ਬੰਦਾ ਹੁਣ ਆ ਗਿਆ ਜੀ, ਇਹ ਹੀ ਕੌਮ ਨੂੰ ਲਾਊ ਕੰਢੇ ਬੰਨੇ ਹਟ ਜਾਓ ਪਾਸੇ, ਜਿਹੜਾ ਇਹਦੀ ਬੋਲੀ ਬੋਲੇਗਾ ਉਹ ਠੀਕ ਆ, ਬਾਕੀ ਸਾਰਿਆਂ ਨੂੰ ਗਾਲਾਂ ਕੱਢਾਂਗੇ। ਹੁਣ ਜਿਸ ਤਰੀਕੇ ਨਾਲ ਵਾਰਸ ਪੰਜਾਬ ਦੇ ਅਕਾਲੀ ਦਲ ਦਾ ਚੱਕਰ ਚੱਲ ਰਿਹਾ, ਹੁਣ ਡਰ ਲੱਗਦਾ ਕਿ ਲੋਕ ਕਿਤੇ ਕੱਲ ਨੂੰ ਇਹ ਨਾ ਕਹਿਣ ਕਿ ਤੁਸੀਂ ਐਸ ਅਮਰਤਪਾਲ ਸਿੰਘ ਨੂੰ ਆਪ ਦਾ ਮਸੀਹਾ ਮੰਨ ਲਿਆ। ਜਿਹੜੇ ਲੋਕਾਂ ਨੇ ਬਾਕੀ ਸਾਰਿਆਂ ਨੂੰ ਰੱਦ ਕਰਕੇ ਭਾਈ ਅਮਰਤਪਾਲ ਸਿੰਘ ਨੂੰ ਭਾਈ ਮੰਨ ਕੇ, ਜਿੱਦਣ ਅਮਿਤ ਸ਼ਾਹ ਨੇ ਕਿਹਾ ਸੀ ਤੁਸੀਂ ਉਹਨੂੰ, ਉਹ ਭਿੰਡਰਾਲਾ ਬਣਨ ਨੂੰ ਫਿਰਦਾ ਸੀ, ਤੇ ਜਿਹੜੇ ਕਹਿੰਦੇ ਰਹੇ ਆ ਵੀ ਹਾਂ ਉਹ ਭਿੰਡਰਾਲਾ ਹੀ ਬਣੂਗਾ, ਹੋਰ ਕੀ ਬਣੂਗਾ, ਸਾਰਿਆਂ ਦੇ ਜਿਹੜਾ ਭਰੋਸਾ ਉਹ ਭਾਈ ਅਮਰਤਪਾਲ ਸਿੰਘ ਦੇ ਹੱਥ 'ਚ।
ਅਰਦਾਸ ਕਰਨੀ ਚਾਹੀਦੀ ਆ ਕਿ ਉਹ ਭਰੋਸਾ ਟੁੱਟੇ। ਜਦੋਂ ਭਰੋਸਾ ਟੁੱਟਦਾ ਉਦੋਂ ਬੰਦਾ ਨਹੀਂ, ਉਦੋਂ ਪੂਰੀ ਕੌਮ ਟੁੱਟਦੀ। ਸੋ ਭਾਈ ਅਮਰਤਪਾਲ ਸਿੰਘ ਦੇ ਸਮਰਥਕਾਂ ਨੂੰ ਇਹ ਜ਼ਰੂਰ ਅਰਦਾਸ ਕਰਨੀ ਚਾਹੀਦੀ ਹੈ ਕਿ ਜਿਹੜੀ ਉਹਦੀ ਪਾਰਟੀ ਆ, ਜਿਸ ਤਰੀਕੇ ਨਾਲ ਮੁੱਖ ਧਾਰਾ ਦੇ ਬਾਦਲ ਦਲ ਦੇ ਵਿੱਚ ਵਿਚਰਿਆ ਹੋਇਆ ਮਨਪ੍ਰੀਤ ਸਿੰਘ ਇਆਲੀ ਹੁਣ ਇਸ ਅਕਾਲੀ ਦਲ ਦਾ ਹਿੱਸਾ ਬਣ ਗਿਆ ਤੇ ਸਾਰੇ ਜਾਣੇ ਰਲ ਮਿਲ ਕੇ ਵੋਟਾਂ ਜਿੱਤਣ ਦੇ ਚੱਕਰ 'ਚ ਇੱਕ ਕਥਾ, ਇੱਕ ਕਹਾਣੀ, ਇੱਕ ਸਟੋਰੀ ਲੈ ਕੇ ਤੁਰੇ ਹੈ। ਇਹ ਸਾਰਾ ਕੁਝ ਜਿਹੜਾ ਹੁਣ ਵਾਰਸ ਪੰਜਾਬ ਦੇ ਰਾਹੀਂ ਵਾਪਰ ਰਿਹਾ, ਭਾਈ ਅਮਰਤਪਾਲ ਸਿੰਘ ਜਦੋਂ ਆਇਆ ਸੀ ਉਹ ਇਹਨਾਂ ਚੀਜ਼ਾਂ ਦੇ ਉਲਟ ਬੋਲਦਾ ਰਿਹਾ। ਭਾਈ ਅਮਰਤਪਾਲ ਸਿੰਘ ਦੇ ਬਾਰੇ ਜਿਸ ਤਰੀਕੇ ਦਾ ਆਧਾਰ ਬਣਾ ਕੇ, ਜਿਸ ਤਰੀਕੇ ਦਾ ਉਹਦਾ ਸਰੂਪ ਬਣਾ ਕੇ ਲੋਕਾਂ ਨੇ ਦਿਲ ਵਿੱਚ ਆਪਣੇ ਇੱਕ ਅਕਸ ਸਿਰਜਿਆ ਹੋਇਆ, ਉਹ ਬਰਕਰਾਰ ਰਹਿਣਾ ਚਾਹੀਦਾ। ਅਸੀਂ ਹੋਰ ਬਹੁਤੀਆਂ ਸੱਟਾਂ ਨਹੀਂ ਝੱਲ ਸਕਦੇ। ਕੌਮ ਜਿਹੜੀ ਹੈ ਉਹਨੇ ਬੜੇ ਵੱਡੇ ਵੱਡੇ ਝਟਕੇ ਖਾਧੇ। ਲੋਕਾਂ ਨੇ ਉਹਨਾਂ ਸਾਰਿਆਂ ਨੂੰ ਗਾਲਾਂ ਕੱਢੀਆਂ ਨੇ ਜਿਹੜੇ ਕਹਿੰਦੇ ਸੀ ਭਾਈ ਅਮਰਤਪਾਲ ਸਿੰਘ ਚਾਰ ਨੁਕਸਾ ਘਾਟ। ਪਰ ਹੁਣ ਜੋ ਕੁਝ ਵਾਰਸ ਪੰਜਾਬ ਦੇ ਰਾਹੀਂ ਕੀਤਾ ਜਾ ਰਿਹਾ, ਇਹ ਉਧਰ ਨੂੰ ਨਹੀਂ ਤੁਰਿਆ ਜਾ ਰਿਹਾ ਜੋ ਭਾਰਤੀ ਮੁੱਖ ਧਾਰਾ ਦੀਆਂ ਹੋਰ ਪਾਰਟੀਆਂ ਕਰਦੀਆਂ। ਰੁਦੰਤੀ ਰਾਏ ਵਾਲੀ ਗੱਲ ਸੁਣਾਵਾਂ, ਜਦੋਂ ਉਹ ਲਿਖਤਾਂ ਲਿਖਦੀ ਸੀ ਨਕਸਲਾਈਟਾਂ ਬਾਰੇ, ਮਾਓਵਾਦੀਆਂ ਬਾਰੇ, ਇੱਕ ਲਿਖਤ ਇੰਡੀਆ ਟੂਡੇ 'ਚ ਵੀ ਛਪੀ ਸੀ। ਉਹਦੇ ਵਿੱਚ ਵੀ ਉਹਨਾਂ ਨੇ ਇਹੀ ਕਿਹਾ ਸੀ, ਭਾਰਤੀ ਦੂਤ ਨੇ, ਕਿ ਜਦੋਂ ਮਾਓਵਾਦੀ ਭਾਰਤੀ ਮੁੱਖ ਧਾਰਾ 'ਚ ਆ ਜਾਣਗੇ ਲੂਣ ਦੀ ਖੱਡ 'ਚ ਲੂਣ ਬਣ ਜਾਣ। ਸੋ ਵਾਰਸ ਪੰਜਾਬ ਦੇ ਅਕਾਲੀ ਦਲ ਕਿਤੇ ਲੂਣ ਦੀ ਖੱਡ 'ਚ ਲੂਣ ਨਾ ਬਣ ਜਾਵੇ। ਇਸ ਅਰਦਾਸ ਨਾਲ ਇੱਥੇ ਸਮਾਪਤੀ ਕਰਦੇ ਹਾਂ ਜੀ। ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।